ਕੈਪੀਟਲ ਰੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਤੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ। ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਸੋ ਉੱਥੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਉਹ ਟਰੱਕਿੰਗ ਨਾਲ ਰਿਲੇਟਡ ਹੁੰਦਾ। ਟਰੱਕਿੰਗ ਨਾਲ ਰਿਲੇਟਡ ਨਿਊਜ਼, ਕੀ ਕੁਝ ਵਾਪਰ ਰਿਹਾ, ਕੁਝ ਕੁ ਖਬਰਾਂ ਜੋ ਅਮਰੀਕਾ ਜਾਂ ਦੁਨੀਆ 'ਚ ਵਾਪਰ ਰਹੀਆਂ, 3-4 ਕੋ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਗੂਗਲ ਦੇ ਨਾਲ ਰਿਲੇਟਡ ਹੈ। ਅੱਜ ਜੱਜ ਨੇ ਥੋੜਾ ਸਮਾਂ ਪਹਿਲਾਂ ਇੱਕ ਰੂਲਿੰਗ ਦਿੱਤੀ ਆ ਵੀ ਗੂਗਲ ਵਾਲੇ ਬਹੁਤ ਜ਼ਿਆਦਾ ਜਿਹੜੀ ਆ ਮੋਨੋਪੋਲੀ ਪਾਵਰ ਯੂਜ਼ ਕਰ ਰਹੇ ਹੈਗੇ ਆ ਵੈਬ ਐਡਵਰਟਾਈਜ਼ਿੰਗ ਦੇ ਬਿਜ਼ਨਸ ਦੇ ਵਿੱਚ। ਫੈਡਰਲ ਜੱਜ ਜੋ ਵਰਜੀਨੀਆ ਦੇ ਵਿੱਚ ਆ, ਉਹ ਜਸਟਿਸ ਡਿਪਾਰਟਮੈਂਟ ਦੇ ਨਾਲ ਉਸਨੇ ਸਾਈਡ ਕੀਤਾ ਆ। ਕਹਿੰਦਾ ਵੀ ਇਹ ਟੋਟਲੀ ਮੋਨੋਪੋਲੀ ਆ ਤੇ ਜੋ ਬਿਲਕੁਲ ਰੋਂਗ ਹੈਗਾ ਆ। ਬਿਲੀਅਨਸ ਆਫ ਡਾਲਰ ਦਾ ਜਿਹੜਾ ਬਿਜ਼ਨਸ ਆ ਉਹ ਗੂਗਲ ਵਾਲੇ ਕਰਦੇ ਆ। ਇਹ ਸੈਕੰਡ ਕੋਰਟ ਕੇਸ ਸੀ। ਅਜੇ ਪਿਛਲੇ ਸਾਲ ਵੀ ਇੱਕ ਇਦਾਂ ਦਾ ਕੇਸ ਹੋਇਆ ਸੀਗਾ। ਡਿਸਟ੍ਰਿਕਟ ਜੱਜ ਲਿਓਨੀ ਬ੍ਰਿੰਕਮਾ ਜੋ US ਡਿਸਟ੍ਰਿਕਟ ਕੋਰਟ ਆਫ ਈਸਟਰਨ ਡਿਸਟ੍ਰਿਕਟ ਵਰਜੀਨੀਆ ਦੀ ਆ, ਉਹਨਾਂ ਨੇ ਇਹ ਕਿਹਾ ਵੀ $31 ਬਿਲੀਅਨ ਜੋ ਗੂਗਲ ਦਾ ਐਡ ਬਿਜ਼ਨਸ ਆ, ਇਹ ਮੈਚ ਕਰਦਾ ਹੈਗਾ ਵੈਬਸਾਈਟ ਪਬਲਿਸ਼ਰਸ ਵਿਦ ਐਡਵਰਟਾਈਜ਼ਰਸ। ਸੋ ਇਹ ਜੋ ਅੱਜ ਡਿਸੀਜਨ ਦਿੱਤਾ ਗਿਆ ਹੈਗਾ ਗੂਗਲ ਦੇ ਅਗੇਂਸਟ ਇੱਕ ਜੱਜ ਵੱਲੋਂ। ਜੀ, ਉਧਰ ਰਾਸ਼ਟਰਪਤੀ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਨੂੰ ਚੇਤਾਵਨੀ, ਧਮਕੀ ਇੱਕ ਹਿਸਾਬ ਨਾਲ ਦਿੱਤੀ ਆ ਵੀ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨਦੇ, ਫੰਡਿੰਗ ਤਾਂ ਤੁਹਾਡੀ ਰੋਕਣੀ ਆ, ਅਸੀਂ ਫੋਰਨ ਸਟੂਡੈਂਟਸ ਦੇ ਉੱਤੇ ਵੀ ਤੁਹਾਡੇ ਜਿਹੜਾ ਉਹ ਬੈਨ ਲਾ ਦੇਣਾ ਹੈ। ਸੋ ਟਰੰਪ ਦੇ ਅਧਿਕਾਰੀਆਂ ਦੇ ਦੁਆਰਾ ਹਾਰਵਰਡ ਯੂਨੀਵਰਸਿਟੀ ਨੂੰ ਇਹ ਹੁਣ ਨਵਾਂ ਜਿਹੜੀ ਧਮਕੀ ਆ ਉਹ ਦਿੱਤੀ ਗਈ ਆ। ਟਰੰਪ ਉਹਨਾਂ ਨੇ ਕਿਹਾ ਵੀ ਜਿਹੜੇ ਹਾਰਵਰਡ ਵਾਲੇ ਆ ਹੇਟ ਤੇ ਸਟੂਪਿਡਿਟੀ ਜਿਹੜੀ ਆ ਉਹ ਪੜ੍ਹਾ ਰਹੇ ਨੇ, ਇਸ ਲਈ ਉਹਨਾਂ ਨੂੰ ਜਿਹੜੇ ਫੈਡਰਲ ਫੰਡਸ ਆ ਉਹ ਨਹੀਂ ਦਿੱਤੇ ਜਾਣਗੇ। ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਜੇ ਯੂਨੀਵਰਸਿਟੀਆਂ ਦੇ ਨਾਲ, ਹੋਰ ਯੂਨੀਵਰਸਿਟੀਜ਼ ਦੇ ਨਾਲ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਉਹ ਵੀ ਇਹਨਾਂ ਯੂਨੀਵਰਸਿਟੀਜ਼ ਦੇ ਹੱਕ ਦੇ ਵਿੱਚ ਜੁੜ ਚੁੱਕੇ ਆ। ਰਾਸ਼ਟਰਪਤੀ ਟਰੰਪ ਇੱਦਾਂ ਲੱਗਦਾ ਕਈ ਵਾਰੀ ਜਿੱਦਾਂ ਨਿਆਣਾ ਰੋ ਪੈਂਦਾ ਹੁੰਦਾ ਹੈ ਵੀ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਮੈਂ ਤੁਹਾਡੇ ਕੋਲ ਆਹ ਚੀਜ਼ ਜਿਹੜੀ ਆ ਉਹ ਖੋਹ ਲੈਣੀ ਆ, ਆਹ ਚੀਜ਼ ਜਿਹੜੀ ਕਰ ਲੈਣੀ ਆ। ਚਲੋ ਇੱਥੇ ਤੁਹਾਡੇ ਕੋਲ ਇਜਾਜ਼ਤ ਹੈਗੀ ਆ, ਫਰੀਡਮ ਆ, ਤੁਸੀਂ ਜਿੱਦਾਂ ਮਰਜ਼ੀ ਜੋ ਮਰਜ਼ੀ ਕਰ ਸਕਦੇ ਆ, ਪਰ ਲੱਤ ਥੱਲੋਂ ਦੀ ਲੰਘਾਉਣ ਲਈ ਇਹ ਯੂਨੀਵਰਸਿਟੀਜ਼ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਕਾਹਲੇ ਆ ਵੀ ਜਾਂ ਤਾਂ ਸਾਡੀ ਮੰਨੋ, ਨਹੀਂ ਤਾਂ ਤੁਹਾਨੂੰ ਜਿਹੜਾ ਅਸੀਂ ਕੁਛ ਵੀ ਨਹੀਂ ਜਿਹੜਾ ਉਹ ਕਰਾਂਗੇ। ਉਧਰ ਫੈਡ ਦੇ ਚੇਅਰ ਦੇ ਨਾਲ ਵੀ ਜਿਹੜਾ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਦਾ ਪੇਚਾ ਜਿਹੜਾ ਉਹ ਪੈ ਗਿਆ। ਕੱਲ ਫੈਡ ਦੇ ਚੇਅਰ ਜਰੋਮ ਪਾਵਲ ਉਹਨਾਂ ਨੇ ਇਹ ਕਿਹਾ ਸੀਗਾ ਵੀ ਭਾਈ ਇਹਦੇ ਨਾਲ ਮਹਿੰਗਾਈ ਵੱਧ ਸਕਦੀ ਆ, ਸੋ ਦੇਖਣਾ ਹੋਊਗਾ ਟੈਰਿਫਸ ਦਾ ਅਸਰ ਕਿੱਦਾਂ ਦਾ ਜਿਹੜਾ ਉਹ ਰਹੂਗਾ। ਤੇ ਟਰੰਪ ਕਹਿੰਦੇ ਵੀ ਫੈਡ ਚੇਅਰ ਦੇ ਜਿਹੜੇ ਪਾਵਲ ਨੇ ਉਹਨਾਂ ਦੀ ਟਰਮੀਨੇਸ਼ਨ ਮੈਂ ਅਸੀਂ ਸੋਚ ਨਹੀਂ ਸਕਦੇ ਵੀ ਇਸ ਤੋਂ ਜਲਦੀ ਉਹ ਕਿੱਦਾਂ ਜਿਹੜੀ ਉਹ ਹੋ ਜਾਵੇ। ਜਦ ਪਹਿਲੇ ਕਾਰਜਕਾਲ ਦੇ ਵਿੱਚ ਵੀ ਟਰੰਪ ਹੁਣੀ ਰਾਸ਼ਟਰਪਤੀ ਸੀਗੇ ਤੇ ਉਦੋਂ ਵੀ ਇਹਨਾਂ ਦੇ ਜਰੋਮ ਪਾਵਲ ਦੇ ਨਾਲ ਇਸੇ ਤਰੀਕੇ ਦੇ ਜਿਹੜੇ ਉਹ ਪੇਚੇ ਪੈਂਦੇ ਰਹੇ ਸੀਗੇ। ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਇੰਟਰਸਟ ਰੇਟ ਘਟਾਇਆ ਜਿਹੜਾ ਉਹ ਕਿਉਂ ਨਹੀਂ ਇਹਨਾਂ ਨੇ ਉੱਥੇ ਹੀ ਜਿਹੜਾ ਉਹ ਸਟੇਬਲ ਰੱਖਿਆ। ਯੂਰਪ ਦੀਆਂ ਮਾਰਕੀਟਸ ਦੇ ਵਿੱਚ ਉੱਥੋਂ ਦੇ ਬੈਂਕਾਂ ਨੇ ਇੰਟਰਸਟ ਰੇਟ ਜਿਹੜਾ ਉਹ ਘੱਟ ਕੀਤਾ ਸੀਗਾ ਤੇ ਟਰੰਪ ਹੁਣੀ ਸੋਚ ਰਹੇ ਸੀਗੇ ਵੀ ਇੱਥੇ ਇੰਟਰਸਟ ਰੇਟ ਕੱਟਸ ਜਿਹੜੇ ਉਹ ਆਉਣਗੇ, ਪਰ ਹਾਲ ਦੀ ਘੜੀ ਫੈਡਰਲ ਰਿਜ਼ਰਵ ਆ ਉਹਨਾਂ ਨੇ ਇੰਟਰਸਟ ਰੇਟ ਨਾ ਘਟਾਉਣ ਦਾ ਫੈਸਲਾ ਜਿਹੜਾ ਆ ਉਹ ਰੱਖਿਆ ਆ। ਸੋ ਇੰਟਰਸਟ ਰੇਟ ਉਹਦਾ ਘਟਣ ਦੇ ਨਾਲ ਇਨਫਲੇਸ਼ਨ ਵਧਣ ਦਾ ਫੇਰ ਜਿਹੜਾ ਉਹ ਖਤਰਾ ਆ ਬਰਕਰਾਰ ਆ, ਪਰ ਵੈਸੇ ਵੀ ਟੈਰਿਫ ਦੇ ਨਾਲ ਹੁਣ ਇਨਫਲੇਸ਼ਨ ਵਧਣ ਦਾ ਖਤਰਾ ਇੱਕ ਵੱਖਰਾ ਜਿਹੜਾ ਉਹ ਮੰਡਰਾ ਰਿਹਾ ਆ। ਸੋ ਫੈਡ ਦੇ ਜਿਹੜੇ ਚੇਅਰ ਆ ਉਹ ਦੱਸਦੇ ਜਾਈਏ ਨਾਨ ਪਾਰਟੀਜ਼ਨ ਸੀਟ ਹੁੰਦੀ ਆ, ਇਸ ਨੂੰ ਰਾਸ਼ਟਰਪਤੀ ਵੀ ਜਿਹੜਾ ਉਹ ਲਾ ਨਹੀਂ ਸਕਦਾ। ਜੇ ਆਪ ਉਹਨਾਂ ਦੇ ਬਾਕੀ ਬੋਰਡ ਆਫ ਡਾਇਰੈਕਟਰਸ ਹੋਰ ਜਿਹੜੇ ਫੈਡ ਦੇ ਗਵਰਨਰਸ ਆ ਉਹ ਮਿਲ ਕੇ ਉਹਨਾਂ ਨੂੰ ਲਾਂਭੇ ਕਰਨਾ ਚਾਹਣ ਤਾਂ ਹੋ ਸਕਦਾ ਆ, ਪਰ ਜਾਂ ਆਪਣੇ ਪੱਧਰ ਦੇ ਉੱਤੇ ਜਾਣਾ ਹੋਵੇ ਤਾਂ ਕਰ ਸਕਦੇ ਆ। ਉੱਦਾਂ ਰਾਸ਼ਟਰਪਤੀ ਦੇ ਇਖਤਿਆਰ 'ਚ ਨਹੀਂ ਆ। ਹਾਂ, ਦਬਾਅ ਜਿਹੜਾ ਉਹ ਜ਼ਰੂਰ ਇਸ ਟਾਈਮ ਲਗਾਤਾਰ ਉਹਨਾਂ ਦੇ ਉੱਤੇ ਪਾ ਰਹੇ ਹੈਗੇ ਆ। ਫਰਵਰੀ 2018 ਦੇ ਵਿੱਚ ਜਰੋਮ ਪਾਵਲ ਫੈਡ ਰਿਜ਼ਰਵ ਦੇ ਜਿਹੜੇ ਉਹ ਚੇਅਰ ਬਣੇ ਸੀਗੇ। ਹਰ ਰੋਜ਼ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ
ਅਮਰੀਕਨ ਬੋਰਨ ਸਿਟੀਜ਼ਨਸ ਨੂੰ ਚਿੱਠੀਆਂ ਪਾ ਰਿਹਾ ਵੀ ਭਾਈ ਤੁਹਾਡੇ ਕੋਲ ਥੋੜੇ ਦਿਨ ਹੀ ਆ, ਹੁਣ ਮੁਲਕ ਨੂੰ ਛੱਡ ਕੇ ਚਲੇ ਜਾਓ। ਹੁਣ ਇੱਕ ਨਵੀਂ ਡਾਕਟਰ ਲੀਜ਼ਾ ਐਂਡਰਸਨ 58 ਸਾਲਾਂ ਦੀ, ਜੋ ਪੈਂਸਿਲਵੇਨੀਆ ਬੋਰਨ US ਦੀ ਸਿਟੀਜ਼ਨ ਆ, ਉਹਨੂੰ ਇੱਕ ਜਿਹੜੀ ਈਮੇਲ ਆਈ ਵੀ ਜਿਹੜਾ ਤੈਨੂੰ ਅਮਰੀਕਾ ਨੂੰ ਛੱਡ ਕੇ ਜਾਣਾ ਪਊਗਾ। ਤੇ ਫਿਜ਼ੀਸ਼ੀਅਨ ਆ ਖੁਦ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਇਹ ਜਿਹੜੀ ਚਿੱਠੀ ਆ ਉਹ ਗਈ ਸੀ। ਤੇ ਐਂਡਰਸਨ ਜੋ 58 ਸਾਲਾਂ ਦੀ ਆ, ਪੈਂਸਿਲਵੇਨੀਆ ਬੋਰਨ ਆ, US ਸਿਟੀਜ਼ਨ ਆ, ਉਹ ਕਹਿੰਦੀ ਮੈਂ ਹੁਣ ਇੰਨੀ ਡਰੀ ਹੋਈ ਆ, ਹਾਲਾਂਕਿ ਮੇਰਾ ਕੋਈ ਇਮੀਗ੍ਰੇਸ਼ਨ ਨਾਲ ਲੈਣਾ ਦੇਣਾ ਨਹੀਂ, ਪਰ ਮੈਂ ਆਪਣਾ ਜਿਹੜਾ ਅਮਰੀਕਾ ਦਾ ਪਾਸਪੋਰਟ ਆ ਉਹ ਹਰ ਵੇਲੇ ਆਪਣੇ ਕੋਲ ਰਹਿੰਦੀ ਆ। ਤੇ ਮੈਂ ਜਿਹੜੀ ਲਾਇਰਸ ਆ, ਵਕੀਲ ਆ, ਉਹਨਾਂ ਨੂੰ ਵੀ ਕੰਟੈਕਟ ਕੀਤਾ ਹੈਗਾ ਆ। ਤੇ CBP ਜਿਹੜੇ ਆ ਉਹ ਕਹਿੰਦੇ ਵੀ ਅਸੀਂ ਮੋਨੀਟਰ ਕਰ ਰਹੇ ਹਾਂ ਜਿਹੜੀਆਂ ਕਮਿਊਨੀਕੇਸ਼ਨਸ ਹੈਗੀਆਂ ਕੇਸ ਬਾਈ ਕੇਸ ਬੇਸਿਸ ਤੇ। ਕਹਿੰਦੇ ਵੀ ਜੇ ਤੁਸੀਂ ਏਲੀਅਨ ਆ USA ਦੇ ਵਿੱਚ, ਇਹ ਤੁਹਾਡੇ ਕੋਲ ਰਾਈਟ ਨਹੀਂ ਹੈਗਾ, ਤੁਹਾਡੀ ਪ੍ਰਿਵਿਲੇਜ ਆ। ਸੋ ਕਹਿੰਦੇ ਵੀ ਅਸੀਂ ਕੰਟਰੀ ਦੇ, ਅਮਰੀਕਾ ਦੇ ਬੈਸਟ ਇੰਟਰਸਟ ਦੇ ਲਈ ਕੰਮ ਕਰਦੇ ਹੈਗੇ ਆ। ਸੋ ਇਹ ਹੁਣ ਦੇਖ ਲਓ ਵੀ ਕੰਮ ਕੀ ਹੋ ਰਿਹਾ। ਸੋ ਬਿਲਕੁਲ ਜੰਮਿਆਂ ਨੂੰ ਵੀ ਜਿਹੜੀਆਂ ਇਹ ਹੁਣ ਚਿੱਠੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਧਰ ਜਿਹੜਾ ਹਰਜੋਤ ਸਿੰਘ ਜੀ, ਜਿਹੜਾ ਡੈਮੋਕ੍ਰੇਟ ਸੈਨੇਟਰ ਅਲ ਸਾਲਵਾਡੋਰ ਚ ਗਿਆ ਸੀਗਾ ਗਾਰਸੀਆ ਨੂੰ ਮਿਲਣ, ਉਹਨੂੰ ਮਿਲ ਨਹੀਂ ਦਿੱਤਾ ਗਿਆ ਤੇ ਉਹਨੂੰ ਵਾਪਸ ਕਹਿੰਦੇ ਵੀ ਉਦਾਂ ਹੀ ਜਿਹੜਾ ਉਹ ਤੋਰ ਦਿੱਤਾ। ਵੈਨ ਹੌਲਨ ਜਿਹੜੇ ਸੈਨੇਟਰ ਆ, ਉਹ ਅਲ ਸਾਲਵਾਡੋਰ ਦੇ ਵਾਈਸ ਪ੍ਰੈਜ਼ੀਡੈਂਟ ਫੈਲਿਕਸ ਅਲੂਆ, ਉਹਨਾਂ ਨੂੰ ਜਿਹੜੇ ਆ ਮੁਲਾਕਾਤ ਕਰਕੇ ਜਿਹੜੇ ਉਹ ਵਾਪਸ ਆ ਗਏ ਆ। ਕਹਿੰਦੇ ਵੀ ਆਥੋਰਾਈਜ਼ ਉਹਨਾਂ ਨੂੰ ਨਹੀਂ ਕੀਤਾ ਗਿਆ, ਨਾ ਮਿਲਣ ਦੇ ਲਈ ਤੇ ਨਾ ਹੀ ਜਿਹੜਾ ਉਹ ਕਾਲ ਕਰਨ ਦੇ ਲਈ। ਅਬਰੇਗੋ ਗਾਰਸੀਆ ਦੇ ਨਾਲ ਜਿਹੜਾ ਅਲ ਸਾਲਵਾਡੋਰ ਦੇ ਵਿੱਚ ਕਲੈਰੀਕਲ ਮਿਸਟੇਕ ਦੇ ਨਾਲ, ਐਡਮਿਨਿਸਟ੍ਰੇਟਿਵ ਮਿਸਟੇਕ ਦੇ ਨਾਲ ਅਲ ਸਾਲਵਾਡੋਰ ਦੀ ਜੇਲ੍ਹ ਦੇ ਵਿੱਚ ਜਿਹੜਾ ਆ ਅਮਰੀਕਾ ਤੋਂ ਆਲਰੇਡੀ ਉੱਥੇ ਘੱਲ ਦਿੱਤਾ ਗਿਆ ਹੈਗਾ ਆ। ਸੋ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਲਵਿਟ ਆ, ਉਹਨਾਂ ਨੇ ਜਿਹੜਾ ਹੋਏ ਕਿਹਾ ਵੀ ਜਿਹੜਾ ਵੈਨ ਹੌਲਨ ਨੇ ਸੈਨੇਟਰ, ਉਹ ਡਿਮਾਂਡ ਕਰ ਰਹੇ ਆ ਰਿਲੀਜ਼ ਕਰਨ ਦੇ ਲਈ ਇੱਕ ਡਿਪੋਰਟਡ ਇਲੀਗਲ ਏਲੀਅਨ MS-13 ਟੈਰਰਿਸਟ ਦੀ। ਸੋ ਜਦ ਕਿ ਇਹ ਆਪ ਟਰੰਪ ਪ੍ਰਸ਼ਾਸਨ ਇਸ ਚੀਜ਼ ਨੂੰ ਮੰਨ ਰਿਹਾ ਜਾਂ ਦਸਤਾਵੇਜ਼ ਇਹ ਦਿਖਾਉਂਦੇ ਆ ਵੀ ਉਸ ਦਾ MS-13 ਦੇ ਨਾਲ ਕੋਈ ਕਨੈਕਸ਼ਨ ਅਜੇ ਤੱਕ ਸਾਬਤ ਨਹੀਂ ਹੋਇਆ ਹੈਗਾ। ਜੀ ਜੀ ਸੋ ਆਪਾਂ ਹੁਣ ਟਰੱਕਿੰਗ ਵੱਲ ਚੱਲਦੇ ਹਾਂ। ਰਮਨ ਜੀ, ਸੋ ਕੀ ਅਪਡੇਟ ਹੈਗੀ ਆ ਟਰੱਕਿੰਗ ਦੇ ਵਿੱਚ? ਅਪਡੇਟ ਜਿਹੜੀ ਟਰੱਕਿੰਗ ਦੇ ਵਿੱਚ ਹੈ, ਕੋਈ ਖਾਸ ਅਪਡੇਟ ਨਹੀਂ ਕਹਿ ਸਕਦੇ, ਪਰ ਕੁਝ ਹੋਰ ਚੀਜ਼ਾਂ ਜਿਹੜੀਆਂ ਇਸ ਵੇਲੇ ਵਾਪਰ ਰਹੀਆਂ, ਜਿਹਦੇ ਵਿੱਚ ਅਰਕਨਸਾ ਵੱਲੋਂ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ ਗਿਆ ਹੈ। ਤੇ ਜਿਹੜਾ ਬਿੱਲ ਹੈਗਾ ਇਸ ਵੇਲੇ ਗਵਰਨਰ ਦੇ ਡੈਸਕ ਤੇ ਹੈਗਾ ਫॉर ਸਿਗਨੇਚਰ। ਸੋ ਐਕਸਪੈਕਟਡ ਹੈਗਾ ਕਿ ਜਿਹੜਾ ਪਾਸ ਹੋ ਜਾਣਾ ਆ, ਜਿਹੜਾ ਕਿ ਹਾਊਸ ਦੇ ਵਿੱਚ, ਅਰਕਨਸਾ ਹਾਊਸ ਦੇ ਵਿੱਚ 82-0 ਵੋਟ ਦੇ ਨਾਲ ਪਾਸ ਹੋਇਆ ਹੈ ਓਵਰਵੈਲਮਿੰਗਲੀ। ਸੋ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਕਿ ਇੱਕ ਤਾਂ ਕਨਵਰਸ ਵਿਦ ਦ ਜਨਰਲ ਪਬਲਿਕ ਜਾਂ ਲਾਅ ਐਨਫੋਰਸਮੈਂਟ, understand highway traffic signs and signals in English, respond to official inquiries, make entries on report and records. So ਇਹ ਚੀਜ਼ਾਂ ਮੇਨ ਜਿਹੜੀਆਂ ਸਾਰੀਆਂ ਉਹਦੇ ਵਿੱਚ ਦੱਸੀਆਂ ਗਈਆਂ। ਜੇ ਕੋਈ ਵੀ ਡਰਾਈਵਰ ਜਿਹੜਾ ਆ ਵਿਦਆਊਟ ਸਫੀਸ਼ੀਐਂਟ ਇੰਗਲਿਸ਼ ਦੇ ਫੜਿਆ ਜਾਂਦਾ ਤੇ ਫਸਟ ਫਾਈਨ $500 ਹੈ, ਉਸ ਤੋਂ ਬਾਅਦ ਸਬਸੀਕੁਐਂਟ ਫਾਈਨ ਜਿਹੜੇ $1000 ਈਚ ਦੇ ਹੈਗੇ ਆ। ਸੋ ਇਹਦੇ ਵਿੱਚ ਜਿਹੜੇ ਆ ਬਿੱਲ ਜਿਹੜਾ ਹੈਗਾ ਉਹ ਫੋਰਨ ਬੇਸਡ ਟਰੱਕ ਡਰਾਈਵਰਸ ਜਿਹੜੇ ਕਿ either possesses a false CDL or not have a proper documentation, ਉਹਨਾਂ ਦੇ ਲਈ ਜਿਹੜਾ ਆ ਉਹ ਆ ਕਿ official books ਪੇਪਰ ਉਹਨਾਂ ਦੇ ਕੋਲ ਪਬਲਿਕ ਜਿਹੜੇ ਰੈਕਡ ਦੇ ਵਿੱਚ ਚੀਜ਼ਾਂ ਹੈਗੀਆਂ ਉਹ ਅਵੇਲੇਬਲ ਹੋਣੀ ਚਾਹੀਦੀਆਂ। exhibit of record of any type required by law from a government agency, license, certificate, permit, seal, title, letter of patent, similar documents issued by the state, territory, US federal government or foreign government engaged in reciprocal treaty with the US. ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਤੁਹਾਡੇ ਕੋਲ ਉਹ ਮਤਲਬ ਕਿ ਇਹਦੇ ਵਿੱਚ ਲਾਅ ਦੇ ਵਿੱਚ ਇਹਨਾਂ ਨੇ ਇਨਕਲੂਡ ਕੀਤੀਆਂ ਆ। ਠੀਕ ਹੈ। ਜਿਹੜਾ ਉਸ ਤੋਂ ਬਾਅਦ ਜਿਹੜਾ ਅਨਦਰ ਪ੍ਰੋਵੀਜ਼ਨ ਹੈਗਾ, ਜੇ ਕਮਰਸ਼ੀਅਲ ਵਹੀਕਲ ਜਿਹੜਾ ਆ ਉਹਦੇ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੁੰਦੇ ਤੇ ਉਹ ਕਲਾਸ ਡੀ ਫੈਲਨੀ ਜਿਹੜੀ ਆ ਉਹਦਾ ਚਾਰਜ ਲੱਗੂਗਾ, ਕਲਾਸ ਡੀ ਫੈਲਨੀ ਦਾ, ਜਿਹਦੇ ਵਿੱਚ ਚਾਰजेस ਡਾਊਨਗ੍ਰੇਡ ਹੋ ਸਕਦੇ ਆ ਟੂ ਕਲਾਸ ਏ ਮਿਸਡਿਮੀਨਰ ਇਫ ਡਰਾਈਵਰ ਕੈਨ ਸ਼ੋ that they have a valid work permit or visa at the time of offense. ਸੋ ਇਹ ਕਾਫੀ ਸਿਗਨੀਫਿਕੈਂਟ ਹੈਗਾ ਜਿਹੜਾ ਇਸ ਸਟੇਟ ਵੱਲੋਂ ਇਹ ਚੀਜ਼ ਕੀਤੀ ਗਈ ਆ। ਚਰਚਾ ਦਾ ਵਿਸ਼ਾ ਰਿਹਾ ਹੈਗਾ ਪਿਛਲੇ ਸਮੇਂ ਦੇ ਵਿੱਚ, ਕਾਫੀ ਜ਼ਿਆਦਾ
ਪਰ ਹੁਣ ਅਲਟੀਮੇਟਲੀ ਇਹ ਜਿਹੜਾ ਆ ਲਾਅ ਬਣ ਜਾ ਰਿਹਾ ਆ। ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਕਿਹੜੀਆਂ ਸਟੇਟਾਂ ਹੈਗੀਆਂ ਜਿਹੜੀਆਂ ਇਹਨੂੰ ਫਾਲੋ ਅਪ ਕਰਦੀਆਂ ਹੈਗੀਆਂ, ਉਹਨਾਂ ਦੇ ਲਈ ਜਿਹੜਾ ਟਾਈਮ ਹੀ ਦੱਸ ਗਿਆ। ਬਿਲਕੁਲ। ਸੋ ਇਹ ਅਰਕਾਨਸਾ ਦੇ ਗਵਰਨਰ ਸਰਾ ਹਕਵੀ ਸੈਂਡਰ ਨੇ ਆਲਰੇਡੀ ਸਾਈਨ ਕਰ ਦਿੱਤਾ ਹੈ ਅਪ੍ਰੈਲ 14 ਸੋਮਵਾਰ ਨੂੰ। ਸੋ HB 1745 ਹੁਣ ਇਹ ਆਫੀਸ਼ੀਅਲ ਆ, ਇਹ ਤੁਹਾਨੂੰ ਇੰਗਲਿਸ਼ ਆਣੀ ਚਾਹੀਦੀ ਆ ਜਿਹੜੇ ਟਰੱਕ ਡਰਾਈਵਰਸ ਹੈਗੇ ਆ। ਤੇ ਡਾਕੂਮੈਂਟੇਸ਼ਨ ਬਾਰੇ ਰਮਨ ਹੁਣੀ ਦੱਸ ਦਿੱਤਾ ਆ, $1000 ਦਾ ਫਾਈਨ ਹੋਊਗਾ। ਤੇ ਜਿਸ ਤਰ੍ਹਾਂ ਇਹਨੇ ਦੱਸਿਆ ਵੀ ਮਿਸਡਮੀਨਰ, ਜੇ ਮਿਸਡਮੀਨਰ ਲੱਗ ਗਿਆ, ਤੁਹਾਡਾ ਇਮੀਗ੍ਰੇਸ਼ਨ ਦਾ ਕੋਈ ਸਟੇਟਸ ਹੈਗਾ, ਤੇ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੋ ਇਹਦਾ ਟਰੱਕਿੰਗ ਤੇ ਵੱਡਾ ਅਸਰ ਪਊਗਾ, ਕਿਉਂਕਿ ਵਾਲਮਾਰਟ ਦੇ ਕਾਫੀ ਵੱਡਾ ਜਿਹੜਾ ਮੇਨ ਮੇਰੇ ਖਿਆਲ ਨਾਲ ਉਹਨਾਂ ਦਾ ਵੇਅਰ ਹਾਊਸ ਆ, ਮੇਨ ਕੰਪਨੀ ਦਾ, ਉਹ ਅਰਕਾਨਸਾ ਚ ਹੀ ਆ, ਰਾਈਟ? ਹਾਂਜੀ, ਉਹ ਹੈਡਕੁਆਟਰ ਹੈ ਭਾਜੀ, ਪਰ ਜਿਹੜਾ ਵਾਲਮਾਰਟ ਦੇ DC ਸੈਂਟਰਸ ਹੈਗੇ ਉਹ ਆਲ ਓਵਰ US ਹੈਗੇ ਆ। ਉਹ ਸਿਰਫ ਇੱਕ ਅਰਕਾਨਸਾ ਦੇ ਵਿੱਚ ਵਾਲਮਾਰਟ ਦਾ ਜਿਹੜਾ ਹੈਡਕੁਆਟਰ ਹੈਗਾ, ਉਹਦੇ ਨਾਲ ਆਈ ਡੋਂਟ ਥਿੰਕ ਸੋ ਕਿ ਉੱਥੇ ਕੋਈ ਵੀ ਇਸ਼ੂ ਹੈਗਾ। ਪਰ ਜਿਹੜੇ ਵਾਲਮਾਰਟ ਦੇ DC ਹੈਗੇ ਉਹ ਸਾਰੇ US ਦੇ ਵਿੱਚ ਸਕੈਟਰਡ ਹੈ। ਜੀ ਬਿਲਕੁਲ। ਸੋ ਪਰ ਇਹ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਬਿੱਲ ਇੱਕ ਜਿਹੜੇ ਸੂਬੇ ਨੇ ਇਹ ਬਣਾ ਦਿੱਤਾ ਅੱਜ। ਜਿਹੜਾ ਹਰਜੋਤ ਸਿੰਘ ਜੀ ਵਾਇਓਮਿੰਗ ਦਾ ਇੱਕ ਲਾਅ ਮੇਕਰ, ਉਹਨਾਂ ਨੇ US DOT ਨੂੰ ਕਿਹਾ ਆ ਵੀ ਇੰਗਲਿਸ਼ ਲੈਂਗੁਏਜ ਪ੍ਰੋਫੈਸ਼ੀ ਰਿਕੁਆਇਰਮੈਂਟ ਆ CDL ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਜਿਹੜੀ ਆ ਉਹ ਲਿਆਉਣੀ ਤੁਹਾਨੂੰ ਚਾਹੀਦੀ ਆ। ਸੋ ਵਾਇਓਮਿੰਗ ਦੇ ਜਿਹੜੇ ਲਾਅ ਮੇਕਰ ਹੈਰੀਅਟ ਹੇਗਮੈਨ, ਇਹ ਜਿਹੜੀ ਬੀਬੀ ਆ, ਉਹਨਾਂ ਨੇ ਚਿੱਠੀ ਲਿਖੀ ਆ ਟਰਾਂਸਪੋਰਟੇਸ਼ਨ ਸਕੱਤਰ ਸ਼ਿਆਨ ਡਫੀ ਨੂੰ, ਵੀ ਉਹਨਾਂ ਨੇ ਕਿਹਾ ਵੀ US DOT ਐਨਫੋਰਸ ਕਰਨ, ਸਟੈਪ ਅਪ ਕਰਨ ਆਪਣੀਆਂ ਐਨਫੋਰਸਮੈਂਟ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਰਿਕੁਆਇਰਮੈਂਟ ਹੈਗੀਆਂ ਆ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀਜ਼ ਦੇ ਲਈ, ਜਿਹੜੀਆਂ ਕਮਰਸ਼ੀਅਲ ਵਹੀਕਲ ਡਰਾਈਵਰਸ ਦੇ ਲਈ ਆ। ਸੋ ਇਹ ਹੁਣ ਚਿਣਗ ਲੱਗ ਗਈ ਆ, ਤੇ ਇਹ ਹੁਣ ਜਿੱਦਾਂ ਜੰਗਲ 'ਚ ਅੱਗ ਵਾਂਗੂ ਫੈਲਣ ਵਾਲੀ ਗੱਲ ਬਣਨੀ ਆ। ਤੇ ਇਹ ਮੁੱਦਾ ਹੁਣ ਆਟੋਮੈਟਿਕਲੀ ਜਿਹੜਾ ਉਹ ਉੱਭਰ ਕੇ ਆ ਗਿਆ। ਇਸ ਦੇ ਪਿੱਛੇ ਕਾਰਨ ਇੱਕ ਹੀ ਆ, ਉਹਨਾਂ ਨੂੰ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਹਿ ਲਓ ਵੀ ਵੱਖਰੇ ਰੰਗ ਵਾਲੇ ਲੋਕ ਜਾਂ ਦੂਜੀਆਂ ਨੈਸ਼ਨੈਲਿਟੀਜ਼ ਦੇ ਲੋਕ ਦਿਸਦੇ ਆ, ਤੇ ਉਹ ਹੁਣ ਉਹਨਾਂ ਦੇ ਉੱਤੇ ਨਕੇਲ ਜਿਹੜੀ ਉਹ ਕੱਸਣੀ ਚਾਹ ਰਹੇ ਆ। ਖਲਾਰਾ ਪਿਆ ਵੀ ਬਹੁਤ ਆ ਇਹਦੇ ਵਿੱਚ, ਦੋ ਰਾਵਾਂ ਵੀ ਜਿਹੜੀਆਂ ਉਹ ਕੋਈ ਨਹੀਂ, ਤੁਸੀਂ ਸਾਇੰਸ ਨੂੰ ਨਹੀਂ ਪੜ੍ਹ ਸਕਦੇ ਜੇ ਤਾਂ ਉਹਦੇ ਨਾਲ ਫਿਰ ਉਹ ਮੁਸ਼ਕਲ ਆਉਂਦੀ ਆ। ਐਕਸੀਡੈਂਟਸ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਵਧੇ ਆ, ਜਿਨ੍ਹਾਂ ਵਿੱਚ ਕਈ ਵਾਰੀ ਇਹ ਕਾਰਨ ਹੁੰਦਾ, ਆਪਾਂ ਕਿੰਨੀਆਂ ਖਬਰਾਂ ਏਦਾਂ ਦੀਆਂ ਆਈਆਂ ਵੀ ਉਹ ਪੁਲ ਦੇ ਉੱਤੇ ਬੰਦੇ ਨੇ ਟਰੱਕ ਜਿਹੜਾ ਉਹ ਚਾੜ ਦਿੱਤਾ, ਜਿਹਦੇ ਤੇ ਭਾਰ ਦੀ ਲਿਮਟ ਜਿਹੜੀ ਉਹ ਵੱਖਰੀ ਆ, ਜਾਂ ਉਹ ਪੁਲ ਦੇ ਵਿੱਚ ਜਿਹੜਾ ਉੱਚੇ ਵੱਜ ਗਿਆ ਜਿਹਦੇ ਵਿੱਚ ਉਚਾਈ ਇੰਨੀ ਜਿਹੜੀ ਉਹ ਨਹੀਂ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਦਾ ਜਿਹੜਾ ਉਹ ਬਣਾ ਕੇ ਹੁਣ ਉਹਨਾਂ ਨੇ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਆ ਉਸ ਨੂੰ ਫੋਰ ਫਰੰਟ ਦੇ ਉੱਤੇ ਜਿਹੜਾ ਉਹ ਲਿਆਂਦਾ ਆ। ਉਹ ਕਹਿੰਦੇ ਆ ਵੀ ਮੋਹਰੇ ਲਿਆਓ ਤੇ ਇਸ ਦੇ ਉੱਤੇ ਜਿਹੜੀਆਂ ਆ ਸਖਤਾਈ ਜਿਹੜੀ ਉਹ ਕਰਨ ਦੀ ਲੋੜ ਹੈਗੀ ਆ। ਉਹਨਾਂ ਨੇ ਐਕਨੋਲੇਜ ਕੀਤਾ ਵੀ ਫੈਡਰਲ ਰੈਗੂਲੇਸ਼ਨ ਕਿਤਾਬਾਂ ਦੇ ਵਿੱਚ ਤਾਂ ਰਿਕਵਾਇਰ ਕਰਦੀ ਆ ਵੀ ELP ਹੋਵੇ, ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਜਿਹੜੀ ਉਹ ਹੋਵੇ ਵੀ ਆਪਰੇਟ ਕਰਨ ਦੇ ਲਈ ਕਮਰਸ਼ੀਅਲ ਵਹੀਕਲ ਨੂੰ। ਪਰ ਨਾਲ ਹੀ ਉਹਨਾਂ ਨੇ ਜਿਹੜਾ ਉਹ ਪੁਆਇੰਟ ਕੀਤਾ, ਫਿੰਗਰ ਪੁਆਇੰਟ ਕੀਤਾ ਵੀ ਜਿਹੜੀ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਉਸ ਟਾਈਮ ਦੇ ਉੱਤੇ ਗਾਈਡੈਂਸ ਜਿਹੜੀ ਇਸ਼ੂ ਕਰ ਦਿੱਤੀ ਸੀ, ਜੋ ਸੁਪਰਸੀਡ ਕਰਦੀ ਸੀ ਇਹਨਾਂ ਐਗਜ਼ਿਸਟਿੰਗ ਰੈਗੂਲੇਸ਼ਨਸ ਨੂੰ, ਜਿਹਦੇ ਨਾਲ ਜਿਹੜੀ CMV ਡਰਾਈਵਰਸ ਵਿਦਆਊਟ ELP ਦੇ ਉੱਤੇ ਜਿਹੜੀ ਐਨਫੋਰਸਮੈਂਟ ਉਸ ਨੂੰ ਕਾਫੀ ਜ਼ਿਆਦਾ ਉਹਨਾਂ ਨੇ ਢਿੱਲ ਦੇ ਦਿੱਤੀ ਸੀ, ਲੂਜ਼ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਕਹਿੰਦੇ ਵੀ ਉਹਦੇ ਨਾਲ ਇਹ ਜਿਹੜੇ ਹੁਣ ਜਿਹੜੇ ਰਿਪਰੈਜ਼ੈਂਟੇਟਿਵ ਹੈਰੀਅਟ ਹੇਗਮਨ, ਉਹਨਾਂ ਨੇ ਕਿਹਾ ਆ ਵੀ ਇਹ ਰੈਗੂਲੇਸ਼ਨਸ ਦੇ ਉੱਤੇ ਢਿੱਲ ਦੇਣ ਦੇ ਨਾਲ ਲੱਖਾਂ ਹੀ ਜਿਹੜੇ ਅਮਰੀਕਨ ਆ, ਮਿਲੀਅਨਸ ਅਮਰੀਕਨ ਮੋਟਰਿਸਟ ਆ, ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਆ, ਉਹ ਜੈਪਟੀ ਦੇ ਵਿੱਚ ਜਿਹੜੇ ਉਹ ਪੈ ਰਹੇ ਆ। ਸੋ 2016 ਦਾ ਜੂਨ ਦਾ FMCSA ਦੇ ਮੈਮੋ ਦੇ ਤਹਿਤ ਜਿਹੜੇ ELP ਦੇ ਰੂਲ ਚੇਂਜਸ ਆ ਉਹਨਾਂ ਨੇ ਆਊਟਲਾਈਨ ਕੀਤਾ ਆ। ਸੋ ਆਪਾਂ ਨੂੰ ਹੁਣ ਇਹ ਨਜ਼ਰ ਆਊਗਾ, ਲੱਗ ਇਦਾਂ ਰਿਹਾ ਆ ਵੀ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧ ਰਹੀ ਆ। ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਆ ਉਸ ਦੇ ਉੱਤੇ ਇਹਨਾਂ ਨੇ ਜਿਹੜਾ ਕੰਮ ਸਖਤਾਈ ਜਿਹੜੀ ਉਹ ਕਰਨੀ ਆ। ਤੇ ਇੱਥੇ ਹਰਜੋਤ ਜੀ, ਰਮਨ ਜੀ, ਆਪਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿੰਨੇ ਵੀ ਭਾਈ ਟਰੱਕਰਸ ਹੈਗੇ ਆ, ਪਲੀਜ਼ ਜਿੱਥੇ ਜਿਹੜੇ ਵੀ ਤੁਸੀਂ ਸਕੂਲ ਕਾਲਜ ਦੇ ਵਿੱਚ ਜਿਹੜੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਆ, ਉੱਥੇ ਅਡਲਟ ਸਕੂਲਸ ਅਵੇਲੇਬਲ ਆ। ਹਫਤਾ 2 ਹਫਤਾ ਮਹੀਨਾ ਲਾ ਕੇ ਆਪਣੀ ਇੰਗਲਿਸ਼ ਥੋੜੀ ਬਹੁਤੀ ਜਿਹੜੀ ਉਹ ਸੁਧਾਰਨ ਵੱਲ ਨੂੰ ਕਰੋ, ਤਾਂ ਜੋ ਤੁਹਾਨੂੰ ਆਸਾਨੀ ਦੇ ਨਾਲ ਲਾ ਐਨਫੋਰਸਮੈਂਟ ਵਾਲੇ ਅਫਸਰਾਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਮੁਸ਼ਕਲ ਜਿਹੜੀ ਉਹ ਨਾ ਆਵੇ, ਤੁਸੀਂ ਉਹਨਾਂ ਨੂੰ ਆਪਣੀ ਗੱਲ ਕਹਿ ਸਕੋ ਤੇ ਉਹਨਾਂ ਦੀ ਜਿਹੜੀ ਉਹ ਸਮਝ ਸਕੋ। ਜੀ
ਰਾਜਕਰਨ ਇਹ ਜਿਹੜੀ ਚੀਜ਼ ਹੈਗੀ ਆ ਨਾ, ਇਹਦੇ ਵਿੱਚ ਜਿਹੜੀ ਤੁਸੀਂ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਆ, ਇਹ ਵੱਡੀਆਂ ਕੰਪਨੀਆਂ ਨੇ ਬੜਾ ਪ੍ਰੈਸ਼ਰ, ਮਤਲਬ ਹਲੇ ਤੱਕ ਵੀ ਪ੍ਰੈਸ਼ਰ ਹੈਗਾ ਵੱਡੀਆਂ ਕੰਪਨੀਆਂ ਵੱਲੋਂ ਕਿ ਡਰਾਈਵਰ ਸ਼ਾਰਟੇਜ ਆ। ਸੋ ਡਰਾਈਵਰ ਸ਼ਾਰਟੇਜ ਆ, ਜਦੋਂ ਅਸੀਂ ਕਹਿੰਦੇ ਡਰਾਈਵਰ ਸ਼ਾਰਟੇਜ ਆ, ਉਦੋਂ ਅਸੀਂ ਲਾਅ ਨੂੰ ਲੀਨੀਅੰਟ ਕਰਦੇ ਹਾਂ ਥੋੜਾ ਜਿਹਾ ਕਿ ਇਹਦੇ ਵਿੱਚ ਹੋਰ ਬੰਦੇ ਆ ਸਕਣ, ਠੀਕ ਹੈ ਨਾ। ਹੁਣ 18 ਈਅਰ ਵਾਲਾ ਜਿਹੜਾ 21 ਸਾਲ ਦਾ ਆ ਇੰਟਰਸਟੇਟ ਜਾਂਦਾ ਆ, ਉਹ 18 ਤੇ ਕਰਨ ਦੇ ਲਈ ਵੀ ਗੱਲ ਕੀਤੀ ਗਈ ਸੀਗੀ, ਜਿਹਦੇ ਵਿੱਚ ਹੁਣ ਇੱਕ ਹੋਰ ਚੀਜ਼ ਜਿਹੜੀ ਆ ਬੜੀ ਟਰਬਲਿੰਗ ਹੈਗੀ ਆ ਕਿ ਜਦੋਂ ਤੁਸੀਂ ਇਹ ਕਹਿੰਦੇ ਆ ਕਿ ਥਰਡ ਪਾਰਟੀ ਜਿਹੜੀ ਆ ਉਹ ਟੈਸਟ ਲਵੇ ਡਰਾਈਵਰ ਦਾ, ਉਹ ਥਰਡ ਪਾਰਟੀ ਜਦੋਂ ਟੈਸਟ ਲੈਂਦੀ ਆ, ਉੱਥੇ ਫਿਰ ਇਦਾਂ ਦੀਆਂ ਜਿਹੜੀਆਂ ਗਲਤੀਆਂ ਆ ਇਹ ਹੁੰਦੀਆਂ ਆ, ਇਹ ਚੀਜ਼ਾਂ ਆ ਹੁੰਦੀਆਂ ਆ। ਸੋ ਆਪਾਂ ਕਿੰਨੀ ਵਾਰੀ ਦੇਖ ਚੁੱਕੇ ਆ ਕਿ ਡੀਐਮਵੀ ਦੇ ਕਿੰਨੇ EMPLOYEES ਜਿਹੜੇ ਆ ਫੜੇ ਗਏ ਆ, ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਜਿਹੜੇ ਆ ਡਿਫਰੈਂਟ ਸਟੇਟਸ ਦੇ ਵਿੱਚ ਇਸ਼ੂ ਆਉਂਦਾ ਹੈਗਾ। ਸੋ ਉੱਥੇ ਥਰਡ ਪਾਰਟੀ ਐਡਮਿਨਿਸਟ੍ਰੇਟਰ ਜਿਹੜੇ ਆ ਉਹਦੇ ਵਿੱਚ ਫਿਰ ਇਹ ਪ੍ਰੋਬਲਮਸ ਜਿਹੜੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ। ਆਪਣੇ ਕੰਟਰੀ ਦੇ ਵਿੱਚ ਡਰਾਈਵਰ ਸ਼ਾਰਟੇਜ ਨਹੀਂ ਹੈਗੀ, ਆਪਣੇ ਕੰਟਰੀ ਦੇ ਵਿੱਚ ਡਰਾਈਵਰ ਦੀ ਟੇਕ ਕੇਅਰ ਨਹੀਂ ਹੈਗੀ ਢੰਗ ਦੇ ਨਾਲ। ਮੈਂ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਘੱਟ ਗੱਲ ਕਰਾਂ, ਵੈਸੇ ਤਾਂ ਸਾਡੇ 'ਚ ਵੀ ਬਹੁਤ ਪ੍ਰੋਬਲਮਸ ਹੈਗੀਆਂ, ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਬਹੁਤ ਪ੍ਰੋਬਲਮਸ ਹੈਗੀਆਂ ਇਸ ਚੀਜ਼ ਦੇ ਉੱਤੇ। ਪਰ ਜੇ ਆਪਾਂ ਓਵਰਆਲ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਉੱਥੇ ਡਰਾਈਵਰ ਦੀ ਜਿਹੜੀ ਆ ਉਹ ਟੇਕ ਕੇਅਰ ਨਹੀਂ ਹੈਗੀ, ਡਰਾਈਵਰ ਨੂੰ ਪ੍ਰੋਪਰ ਢੰਗ ਦੇ ਨਾਲ ਨਹੀਂ ਟਰੀਟ ਕੀਤਾ ਜਾਂਦਾ, ਇਸ ਕਰਕੇ ਜਿਹੜੀਆਂ ਇਹ ਪ੍ਰੋਬਲਮਸ ਆ ਖੜੀਆਂ ਹੁੰਦੀਆਂ। ਬਾਰ-ਬਾਰ ਇਹ ਗੱਲ ਕਹੀ ਗਈ ਆ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਸੀਂ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਟਰੈਕ ਰੈਕਡ ਦੇਖੋ, ਉਹ ਜੇ 100 ਬੰਦਾ ਹਾਇਰ ਕਰਦੀਆਂ, 90 ਬੰਦੇ ਉਹ ਚੋਂ ਪਹਿਲੇ ਸਾਲ ਦੇ ਵਿੱਚ ਕੰਮ ਛੱਡ ਜਾਂਦੇ ਆ, ਉਸ ਇੰਡਸਟਰੀ ਚੋਂ ਨਿਕਲ ਜਾਂਦੇ ਆ। ਕਿਉਂ ਨਿਕਲ ਜਾਂਦੇ ਆ? ਕਿਉਂਕਿ ਉਹਨਾਂ ਦੀ ਟਰੀਟਮੈਂਟ ਠੀਕ ਨਹੀਂ ਹੋ ਰਹੀ। ਸੋ ਇਸ ਕਰਕੇ ਉਹ ਜਿਹੜਾ ਗੈਪ ਸੀਗਾ 90% ਦਾ ਗੈਪ, ਉਹ ਗੈਪ ਜਿਹੜੀ ਆ ਸਾਡੇ ਜਿਹੜੇ ਆਪਣੇ ਬਾਹਰੋਂ ਆਏ ਡਰਾਈਵਰ ਆ ਜਾਂ ਜਿਹੜੇ ਮਾਈਗ੍ਰੈਂਟਸ ਆ, ਉਹਨਾਂ ਵੱਲੋਂ ਗੈਪ ਭਰਿਆ ਜਾ ਰਿਹਾ ਸੀਗਾ। ਪਰ ਉਹ ਗੈਪ ਭਰਨ ਦੇ ਵਿੱਚ ਵੀ ਫਿਰ ਗਲਤੀਆਂ ਇਹ ਹੋਈਆਂ ਕਿ ਬਹੁਤ ਜਲਦੀ ਬਹੁਤ ਕੁਇਕਲੀ ਲੋਕਾਂ ਨੂੰ ਵਿੱਚ ਲਿਆ ਗਿਆ, ਜਿਹਦੇ ਵਿੱਚ ਕਿ ਜਿਹੜੀ ਇੰਗਲਿਸ਼ ਦੀ ਲੋੜ ਸੀਗੀ ਉਹਨੂੰ ਅੱਖੋਂ ਓਲੇ ਕੀਤਾ ਗਿਆ। ਹੁਣ ਆਪਾਂ 4 ਹਫ਼ਤੇ ਪਹਿਲਾਂ ਆਪਾਂ ਵੀ ਗੱਲ ਕਰ ਰਹੇ ਸੀਗੇ ਕਿ ਆਪਣੇ ਸਕੂਲ ਇੱਥੇ ਬਣੇ ਹੋਏ ਆ ਜਿਹੜੇ ਐਡਵਰਟਾਈਜ਼ ਕਰ ਰਹੇ ਆ ਕਿ ਬਿਨਾਂ ਇੰਗਲਿਸ਼ ਤੋਂ ਤੁਹਾਨੂੰ ਡਿਸਪੈਚ ਸਿਖਾ ਦਿਆਂਗੇ, ਬਿਨਾਂ ਇੰਗਲਿਸ਼ ਤੋਂ ਤੁਹਾਨੂੰ ਟਰੱਕਿੰਗ ਦੇ ਵਿੱਚ ਆ ਜਾਓ, ਸਾਡੇ ਕੋਲ ਆ ਜਾਓ। ਮਤਲਬ ਜਿੱਥੇ ਇਹ ਚੀਜ਼ਾਂ ਸ਼ੁਰੂ ਹੋ ਜਾਣ, ਉੱਥੇ ਫਿਰ ਇਦਾਂ ਦੀਆਂ ਕਾਨੂੰਨ ਬਣਨੇ ਜਿਹੜੇ ਉਹ ਲਾਜ਼ਮੀ ਹੋ ਜਾਂਦੇ ਆ। ਜੀ, ਸੋ ਬਿਲਕੁਲ, ਜੇ ਸਰੋਤਿਆਂ ਦਾ ਕੋਈ ਕੁਐਸਚਨ ਹੈਗਾ ਕਾਲ ਕਰ ਸਕਦੇ ਹੋ 408 272 5200 4082725200। ਸੋ ਜਿਹੜੇ ਟਰੱਕਰਸ ਹੈਗੇ ਉਹਨਾਂ ਨੂੰ ਦੱਸਦੇ ਜਾਈਏ, ਅਰਕਨਸਾ ਦੇ ਵਿੱਚ ਇਸ ਬਿੱਲ ਨੂੰ ਆਲਰੇਡੀ ਉੱਥੇ ਦੇ ਗਵਰਨਰ ਨੇ ਸਾਈਨ ਕਰਤਾ। ਸੋ ਇਹ ਲਾਗੂ ਸਮਝੋ। ਪਹਿਲਾ ਫਾਈਨ $500 ਦਾ, ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ। ਦੂਜਾ ਜਿਹੜਾ $1000 ਦਾ। ਤੇ ਜੇ ਕੋਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਡਰਾਈਵ ਕਰਦਾ ਹੈਗਾ, ਉਹਦੇ ਕੋਲ ਵਰਕ ਪਰਮਿਟ ਜਾਂ ਲੀਗਲ ਕੋਈ ਆਥੋਰਾਈਜੇਸ਼ਨ ਨਹੀਂ ਹੈਗੀ ਕੰਮ ਕਰਨ ਦੀ, ਤੇ ਫੈਲਨੀ ਚਾਰਜਸ ਹੈਗਾ। ਤੇ ਜੇ ਉਹ ਪ੍ਰੂਵ ਕਰ ਦੋਗੇ ਫਿਰ ਉਹ ਮਿਸਡਮੀਨਰ ਹੋਊਗਾ। ਇਸ ਤੋਂ ਬਿਨਾਂ ਕਹਿੰਦੇ ਭਈ ਜਿਹੜੇ ਪਬਲਿਕ ਰੈਕਰਡਸ ਹੁੰਦੇ, ਜਿਹਦੇ ਵਿੱਚ ਸਰਟੀਫਿਕੇਟ, ਪਰਮਿਟ, ਸੀਲ, ਟਾਈਟਲ, ਲੈਟਰ ਆਫ ਪੇਟੈਂਟ, ਇਹ ਸਾਰਾ ਕੁਝ ਜਿਹੜਾ ਉਹਨਾਂ ਦੇ ਕੋਲ ਆਫੀਸ਼ੀਅਲ ਬੁੱਕਸ ਪ੍ਰੈਜ਼ੈਂਟ ਹੋਣਾ ਚਾਹੀਦਾ ਜਦੋਂ ਉਹਨਾਂ ਨੂੰ ਰੋਕਿਆ ਜਾਊਗਾ। ਸੋ ਬਹੁਤ ਸਾਰੀਆਂ ਟਰੱਕਿੰਗ ਐਸੋਸੀਏਸ਼ਨ ਜਿੱਦਾਂ ਓਇਡਾ ਵਗੈਰਾ ਆ, ਉਹ ਇਸ ਬਿੱਲ ਦੀ ਸਪੋਰਟ ਕਰ ਰਹੀਆਂ ਹੈਗੀਆਂ। ਜੀ ਬਿਲਕੁਲ ਜੀ। ਜਿਹੜੀ ਹੁਣ ਹਰਜੋਤ ਭਾਈ ਆਪਣੇ ਵਕੀਲ ਸਾਹਿਬ ਦੇ ਟਰਕੀਆਂ ਉਹਨਾਂ ਨੇ ਵੀ ਗੱਲ ਕੀਤੀ ਸੀ ਵੀ ਕੋਈ ਵੀ ਪੇਪਰ ਜਿਹੜਾ ਇਸ ਵੇਲੇ ਟਰੱਕਿੰਗ ਇੰਡਸਟਰੀ 'ਚ ਹੈਗਾ ਕਿ ਅਸੀਂ ਇੱਥੇ ਵੀ ਦੇਖਦੇ ਹਾਂ, ਸਾਡੇ ਆਫਿਸ ਦੇ ਵਿੱਚ ਵੀ ਬੜੇ ਲੋਕੀ ਆਉਂਦੇ ਆ ਜਿਹੜੇ ਕਿ ਆਪਣੀ ਫੋਟੋ ਕਾਪੀ ਜਾਂ ਲੈ ਕੇ ਆਏ ਹੁੰਦੇ ਆ, ਜਾਂ ਫੋਨ ਦੇ ਵਿੱਚ ਫੋਟੋ ਖਿੱਚ ਕੇ ਰੱਖੀ ਹੁੰਦੀ ਆ ਪੇਪਰਸ ਦੀ, ਉਹ ਹੁਣ ਤੁਹਾਡੀ ਨਹੀਂ ਚੱਲਣੀ ਹੈਗੀ। ਸੋ ਤੁਹਾਨੂੰ ਓਰੀਜਨਲ ਪੇਪਰਸ ਤੁਹਾਡੇ ਕੋਲ ਹਮੇਸ਼ਾ ਹੋਣੇ ਚਾਹੀਦੇ ਆ ਜਦੋਂ ਤੁਸੀਂ ਬਾਹਰ ਕਿਤੇ ਵੀ ਜਾਂਦੇ ਆ। ਖਾਸ ਕਰਕੇ ਤੁਹਾਡੇ ਬੇਸਿਕ ਜਿਹੜੇ ਆ ਵਰਕ ਪਰਮਿਟ ਆ, ਡਰਾਈਵਰ ਲਾਇਸੈਂਸ ਆ, ਹੋਰ ਕੋਈ ਵੀ ਪੇਪਰ ਜਿਹੜਾ ਹੈਗਾ ਉਹ ਓਰੀਜਨਲ ਫਾਰਮੈਟ ਦੇ ਵਿੱਚ ਤੁਹਾਡੇ ਕੋਲ ਹਮੇਸ਼ਾ ਮੌਜੂਦ ਹੋਣਾ ਚਾਹੀਦਾ। ਬਿਲਕੁਲ। ਸੋ ਕਤਾਈ ਨਾ ਕਰੋ। ਇਹ ਤਾਂ ਹਰਜੋਤ ਸਿੰਘ ਜੀ ਇੱਕ ਆਪਾਂ ਅਰਕਨਸਾ ਦੀ ਤੁਸੀਂ ਗੱਲ ਕਰ ਰਹੇ ਹੋ, ਉੱਥੇ ਦੀ ਆ ਇਹ ਵਾਇਓਮਿੰਗ ਦੀ ਜਿਹੜੀ ਲਾ ਮੇਕਰ ਉਹਨੇ ਚਿੱਠੀ ਲਿਖੀ ਆ। ਜਿਹੜਾ ਇਮੀਗ੍ਰੇਸ਼ਨ ਵਾਲਾ ਆ, ਇਹ ਤਾਂ ਫੈਡਰਲ ਲੈਵਲ ਦੇ ਉੱਤੇ ਐਨਫੋਰਸਮੈਂਟ ਉਹਨਾਂ ਨੇ ਸ਼ੁਰੂ ਕੀਤੀ ਆ ਵੀ ਯੂ ਹੈਵ ਟੂ ਹੈਵ ਕੋਈ ਵੀ ਜਿਹੜਾ ਪ੍ਰੂਫ ਆ ਤੁਹਾਡੇ ਕੋਲ ਹੋਣਾ ਚਾਹੀਦਾ। ਤੁਸੀਂ US ਸਿਟੀਜ਼ਨ ਨੂੰ ਚਿੱਠੀ ਵਾਲੀ ਵੀ ਖਬਰ ਦੱਸ ਹੀ ਦਿੱਤੀ ਆ। ਅਗਲੇ ਵਕੀਲਾਂ ਨੂੰ ਵੀ ਚਿੱਠੀਆਂ ਪਾਈ ਜਾਂਦੇ, ਡਾਕਟਰਾਂ ਨੂੰ ਵੀ ਚਿੱਠੀਆਂ ਪਾਈ ਜਾਂਦੇ ਵੀ ਇਟਸ ਟਾਈਮ ਟੂ ਗੋ ਨਾਓ। ਵਹਿੰਦੇ ਤੱਕ ਨਹੀਂ ਆ ਵੀ ਉਹ ਇੱਥੇ ਦਾ ਜੰਮਿਆ ਆ, ਨੈਚੁਰਲਾਈਜ਼ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ ਜਾਂ ਕਿੱਦਾਂ ਆ। ਉਹ ਇਹਨਾਂ ਨੂੰ ਤੇ ਆ ਵੀ ਪੈਰ ਹੱਥ ਬਟੇਰ ਕੋਈ ਆ ਜਾਵੇ, ਬਸ ਚੱਕ ਕੇ ਜਿਹੜਾ ਉਹ ਸਿਟੀ ਜਿਹੜਾ ਹੋ ਜਾਣਾ ਹੈ। ਸੋ ਉਹਨਾਂ ਨੂੰ ਤਾਂ ਮੌਕਾ ਜਿਹੜਾ ਉਹ ਭਾਲ ਰਹੇ ਆ ਇਸ ਟਾਈਮ। ਤੇ ਖਾਸ ਕਰ ਜਿਹੜੀ ਓਰੇਗਨ ਦੇ ਵਿੱਚ ਵੀ ਇੱਕ ਖਬਰ ਆ ਰਹੀ ਆ ਕਿ ਉੱਥੇ ਕਾਫੀ ਜਿਹੜੇ ਟਰੱਕਰਸ ਹੈਗੇ ਆ I-5
ਉਹ ਜਿਹੜੇ ਆਪਣੇ ਲੱਗ ਜਾਂਦੇ ਆ ਸਕੇਲਸ ਮਿਸ ਕਰਦੇ ਹੈਗੇ ਆ ਕਾਫੀ। ਸੋ ਉੱਥੇ ਵੀ ਕਾਫੀ ਟਿਕਟਸ ਜਿਹੜੀਆਂ ਰੀਸੈਂਟ ਇਸ ਵੀਕ ਦੇ ਵਿੱਚ ਕਾਫੀ ਟਿਕਟਸ ਇਸ਼ੂ ਹੋ ਰਹੀਆਂ ਹੈਗੀਆਂ ਕਿ ਜਦੋਂ ਤੁਸੀਂ ਸਕੇਲ ਮਿਸ ਕਰ ਜਾਂਦੇ ਹੈਗੇ ਆ। ਅਗੇਨ ਫਿਰ ਕੁਐਸਚਨ ਆਉਂਦਾ ਕਿ ਕੀ ਤੁਹਾਨੂੰ ਉੱਥੇ ਪੜ੍ਹਿਆ ਜਾਂਦਾ, ਤੁਸੀਂ ਪੜ੍ਹਦੇ ਆ ਕਿ ਪੂਰਾ ਕੀ ਸਕੇਲ ਓਪਨ ਹੈਗਾ ਜਾਂ ਕੀ ਲਿਖਿਆ ਹੈਗਾ, ਜਾਂ 4 ਅੱਖਰ ਜਾਂ 5 ਅੱਖਰ ਵਾਲੀ ਡੀਲ ਹੀ ਚੱਲਦੀ ਆ ਜੇ ਵੀ। ਸੋ ਇਹ ਜਿਹੜੀ ਚੀਜ਼ ਆ ਇਹ ਵੀ ਇੱਕ ਧਿਆਨ ਰੱਖਣ ਯੋਗ ਆ ਕਿ ਜਿਹੜਾ ਸਕੇਲ ਹੈਗਾ, ਜਦੋਂ ਸਕੇਲ ਓਪਨ ਹੈਗਾ ਤੁਸੀਂ ਸਕੇਲ ਦੇ ਉੱਤੇ ਰੁਕਣਾ ਹੈਗਾ। ਕਈ ਵਾਰੀ ਟਿਕਟਸ ਮਿਲਦੀਆਂ ਹੈਗੀਆਂ, ਉਹ ਕਹਿੰਦੇ ਕਿ ਸਾਨੂੰ ਸਕੇਲ ਦੇ ਉੱਤੇ ਜਦੋਂ ਅਸੀਂ ਗਏ ਆ ਬਾਈਪਾਸ ਦੇ ਵਿੱਚ ਗ੍ਰੀਨ ਲਾਈਟ ਮਿਲੀ ਹੈਗੀ ਆ, ਤੇ ਕਈ ਜਿਹੜੇ ਆ ਉਹ ਕਹਿੰਦੇ ਵੈਸੇ ਹੀ ਨਿਕਲ ਜਾਂਦੇ ਆ। ਸੋ ਪਲੀਜ਼ ਜੇ ਤੁਸੀਂ ਸਕੇਲ ਦੇ ਉੱਤੋਂ ਬਾਈਪਾਸ ਕਰਦੇ ਆ ਤੇ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟ ਹੋਣੇ ਚਾਹੀਦੇ ਆ ਕਿ ਤੁਸੀਂ ਬਾਈਪਾਸ ਕਿਉਂ ਕੀਤਾ ਹੈਗਾ, ਅਦਰਵਾਈਜ਼ ਜਿਹੜੀ ਇਹਦੀ ਟਿਕਟ ਬੜੀ ਹੈਵੀ ਹੈਗੀ ਆ ਜੀ। ਸੋ ਬਹੁਤ ਸਾਰੇ ਸੋਚਦੇ ਹੋਣੇ ਵੀ ਖਰੇ ਸਾਨੂੰ ਪੰਜਾਬੀ ਕਰਕੇ ਜਾਂ ਆਪਣੇ ਜਿਹੜੇ ਪੰਜਾਬੀ ਟਰੱਕਰਸ ਉਹਨਾਂ ਨੂੰ ਕਹਿ ਰਹੇ ਅਸੀਂ ਤਾਂ ਸਿਰਫ ਤੁਹਾਨੂੰ ਇਹ ਇਤਲਾਹ ਦੇ ਰਹੇ ਹਾਂ ਭਾਈ ਆਹ ਕੁਝ ਵਾਪਰਿਆ ਤੇ ਕੇਅਰਫੁਲ ਰਹੋ। ਇਹ ਇਕੱਲੇ ਪੰਜਾਬੀ ਨਹੀਂ, ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੈਕਸੀਕਨ ਨੈਸ਼ਨਲ ਸੀਗਾ, ਉਹ ਸੈਮੀ ਟਰੱਕ ਚਲਾ ਰਿਹਾ ਸੀ ਕੋਲੋਰਾਡੋ ਦੇ ਵਿੱਚ, ਤੇ ਉੱਥੇ ਉਹਨੇ ਬੰਦਾ ਇੱਕ ਮਾਰ ਦਿੱਤਾ ਤੇ ਉਸ ਨੂੰ ਅਰੈਸਟ ਕਰ ਲਿਆ ਤੇ ਹੁਣ ਰਿਪੋਰਟ ਕੀਤਾ ਜਾ ਰਿਹਾ। ਕਹਿੰਦੇ ਵੀ ਉਹ 12 ਵਾਰ ਫੜਿਆ ਗਿਆ ਸੀ ਤੇ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਸੀ ਉਹਦੇ ਕੋਲ ਕਮਰਸ਼ੀਅਲ, ਫਿਰ ਵੀ ਉਹ ਸੈਮੀ ਟਰੱਕ ਚਲਾ ਰਿਹਾ ਸੀ। ਇਗਨੇਸ਼ੀਓ ਕਰੂਜ਼ ਮੈਂਡੋਜ਼ਾ ਨਾਮ ਦਾ 47 ਸਾਲਾਂ ਦਾ ਬੰਦਾ। ਸੋ ਹੁਣ ਦੇਖੋ ਜਦੋਂ ਇਦਾਂ ਦੇ ਬੰਦੇ ਹਾਈਵੇ ਦੇ ਉੱਤੇ ਟਰੱਕ ਚਲਾ ਰਹੇ ਆ ਜਿਹਦੇ ਕੋਲ ਕਮਰਸ਼ੀਅਲ ਲਾਇਸੈਂਸ ਹੀ ਹੈ ਨਹੀਂ, ਅਮਰੀਕਾ ਦੇ ਵਿੱਚ ਇਲੀਗਲੀ ਆ, ਤੇ 12 ਵਾਰ ਅਮਰੀਕਾ ਤੋਂ ਉਹਨੂੰ ਕੱਢਿਆ ਗਿਆ ਸੀ ਤੇ ਫਿਰ ਵਾਪਸ ਆਉਂਦਾ ਰਿਹਾ, ਦੇਖ ਲਓ। ਸੋ ਇਹ ਜਦੋਂ ਇਦਾਂ ਦੀ ਸਿਚੁਏਸ਼ਨ ਆ ਤਾਂ ਫਿਰ ਨੈਚੁਰਲੀ ਫਿਰ ਜਿਹੜੇ ਲੋਕਾਂ ਨੇ ਰੌਲਾ ਪਾਉਣਾ ਹੀ ਆ, ਤੇ ਫਿਰ ਜਿਹੜੇ ਸਾਡੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਐਕਟ ਕਰਨਾ ਹੀ ਪੈਣਾ ਹੈਗਾ ਤੇ ਲਾ ਇਦਾਂ ਦੇ ਲਿਆਣੇ ਪੈਣੇ ਜੀ। ਬਿਲਕੁਲ ਜੀ। ਜਿਹੜਾ ਇੱਕ ਹੋਰ ਕੇਸ ਜਿਹੜਾ ਹੈਗਾ ਇਸ ਵੇਲੇ ਜਿਹੜਾ ਜ਼ੋਰ ਫੜ ਰਿਹਾ ਹੈਗਾ, ਫੈਡਰਲ ਸਰਕਿਟ ਕੋਰਟ ਜਿਹੜੀ ਹੈਗੀ ਆ ਉਹ ਬ੍ਰੋਕਰ ਲਾਇਬਿਲਿਟੀ ਦੇ ਉੱਤੇ ਗੱਲ ਜਿਹੜੀ ਆ ਕਰ ਰਹੀ ਹੈਗੀ ਆ। ਬ੍ਰੋਕਰ ਲਾਇਬਿਲਿਟੀ ਦੇ ਵਿੱਚ ਜਿਹੜਾ ਰੀਸੈਂਟ ਕੇਸ ਹੈਗਾ ਉਹ ਵੀ TQL ਦੇ ਖਿਲਾਫ ਹੈਗਾ। ਸੋ ਉਹਦੇ ਵਿੱਚ ਕਾਕਸ ਵਰਸਸ TQL ਹੈਗਾ, ਜਿਹਦੇ ਵਿੱਚ ਕਿ ਜਿਹੜਾ ਓਹਾਇਓ ਦੀ 6th ਸਰਕਿਟ ਕੋਰਟ ਦੇ ਵਿੱਚ ਹੈਗਾ, ਉਹਦੇ ਵਿੱਚ ਵੀ ਇਹ ਚੀਜ਼ ਦੇਖੀ ਜਾ ਰਹੀ। ਪਹਿਲਾ ਕੇਸ ਜਿਹੜਾ ਲਾਸਟ ਈਅਰ TQL ਨੇ ਜਿੱਤ ਲਿਆ ਸੀਗਾ ਇਸ ਮਾਮਲੇ ਦੇ ਵਿੱਚ, ਪਰ ਹੁਣ ਇਹ ਦੁਬਾਰਾ ਜਿਹੜਾ ਕੇਸ ਆ ਫਿਰ ਹਾਈਲਾਈਟ ਦੇ ਵਿੱਚ ਹੈਗਾ। ਸੋ ਜਿਹੜੀ ਬ੍ਰੋਕਰ ਲਾਇਬਿਲਿਟੀ ਹੈਗੀ ਆ ਉਹਦੇ ਉੱਤੇ ਜਿਹੜੀ ਆ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਜੀ। ਬਿਲਕੁਲ। ਇੱਕ ਜਾਣੇ ਜਿਹੜੇ ਉਹ ਪੁੱਛ ਰਹੇ ਆ, ਹੈ ਤਾਂ ਚਲੋ ਇਮੀਗ੍ਰੇਸ਼ਨ ਦਾ ਸਵਾਲ, ਕਹਿੰਦੇ ਵੀ ਸਰਟੀਫਿਕੇਟ ਆਫ ਨੈਚੁਰਲਾਈਜੇਸ਼ਨ ਹਾਲ ਦੀ ਘੜੀ ਪਾਸਪੋਰਟ ਬਣਾਉਣ ਦੇ ਲਈ ਨਾਲ ਲਾਇਆ ਆ, ਉਨੀ ਦੇਰ ਤੱਕ ਕੀ ਲੈ ਕੇ ਜਾ ਸਕਦੇ ਆ। ਸੋ ਜੇ ਕੋਈ ਰਸੀਟ ਮਿਲੀ ਹੈ ਤੁਹਾਨੂੰ ਵੀ ਪਾਸਪੋਰਟ ਅਪਲਾਈ ਕੀਤਾ ਹੋਇਆ ਆ ਤਾਂ ਉਹ ਵਾਲੀ ਚੀਜ਼ ਆਪਣੇ ਕੋਲ ਰੱਖੋ। ਜੇ ਓਰੀਜਨਲ ਹੁਣ ਨਹੀਂ ਹੈਗਾ ਤਾਂ ਐਟਲੀਸਟ ਤੁਸੀਂ ਉਹਦੀ ਜੇ ਫੋਟੋ ਖਿੱਚੀ ਹੈਗੀ ਹੈ ਤਾਂ ਉਹ ਫੋਟੋ ਤਾਂ ਤੁਸੀਂ ਫਿਰ ਵੀ ਜਿਹੜੀ ਉਹ ਦਿਖਾ ਸਕਦੇ ਆ, ਜਾਂ ਜਦੋਂ ਅਪਲਾਈ ਕੀਤਾ ਪਾਸਪੋਰਟ ਉਹਦੇ ਵਿੱਚ ਉਹਨਾਂ ਨੂੰ ਵੀ ਪਤਾ ਵੀ ਇਹ ਡਾਕੂਮੈਂਟ ਉੱਥੇ ਨਾਲ ਜਾਂਦਾ ਆ, ਤਾਂ ਤੁਸੀਂ ਉਹ ਜਿਹੜੀ ਰਸੀਟ ਆ ਉਹ ਨਾਲ ਰੱਖ ਸਕਦੇ ਆ ਵੀ ਅਪਲਾਈ ਹੋਣ ਕਰਕੇ ਉਹ ਮੇਰੇ ਕੋਲ ਨਾਲ ਨਹੀਂ ਹੈਗਾ। ਅੱਛਾ, ਪਾਸਪੋਰਟ ਦੀ ਕਾਪੀ ਰੱਖ ਸਕਦੇ ਆ, ਪਰ ਇਹ ਵੀ ਪਾਸਪੋਰਟ ਦੇ ਲਈ ਅਪਲਾਈ ਕੀਤਾ ਉਹਨਾਂ ਨੇ ਸਰਟੀਫਿਕੇਟ ਦੀ ਕਾਪੀ ਨਹੀਂ ਕਰ ਸਕਦੇ ਲੀਗਲੀ ਤੁਸੀਂ। ਨਹੀਂ ਕਾਪੀ ਨਹੀਂ, ਫੋਟੋ ਖਿੱਚ ਕੇ ਵੀ ਆਪਣੇ ਕੋਲ ਜਿਹੜੀ ਉਹ ਰੱਖਣੀ ਆ, ਨਾਲੇ ਪਾਸਪੋਰਟ ਤੋਂ ਉਹਨੇ ਬਣਾਉਣ ਲਈ ਘੱਲਿਆ ਆ। ਪਿਛਲੇ ਦਿਨਾਂ 'ਚ ਰਮਨ ਭਾਜੀ ਤੇ ਹਰਜੋਤ ਜੀ ਇੱਕ ਵੀਡੀਓ ਫੋਟੋ ਬਹੁਤ ਵਾਇਰਲ ਹੋਈ ਸੀ, ਜੋ ਕਿਸੇ ਨੇ ਕਰਤੂਤ ਕੀਤੀ ਸੀਗੀ। ਬਾਹਰ ਕਿਤੇ ਉਹਦੀ ਫੋਟੋ ਆ ਗਈ ਸੀਗੀ ਵੀ ਕੰਮ ਜਿਹੜਾ ਉਹ ਪੁੱਠਾ ਕਰ ਰਹੇ ਸੀਗੇ, ਤੇ ਅੱਜ ਫੋਟੋ ਗ੍ਰੇਪ ਵਾਈਨ ਤੋਂ ਆ ਰਹੀ ਹੈ। ਡਰਾਈਵਰ ਨੂੰ ਕਹਿੰਦੇ ਵੀ ਸਾਈਟ ਕੀਤਾ ਗਿਆ ਆ ਯੂਰੀਨੇਸ਼ਨ ਇਨਸੀਡੈਂਟ ਦੇ ਬਾਬਤ। ਰੁੱਖ ਨੂੰ ਕਹਿੰਦੇ ਵੀ ਉਹ ਜ਼ਿਆਦਾ ਪਾਣੀ ਪਾਈ ਜਾਂਦਾ ਸੀਗਾ, ਤੇ CHP ਵਾਲਿਆਂ ਨੇ ਹੁਣ ਉਹਨੂੰ ਉਸ ਦੀ ਜਿਹੜੀ ਉਹ ਟਿਕਟ ਜਿਹੜੀ ਉਹ ਦਿੱਤੀ ਆ, ਤੇ ਇਹ 16 ਅਪ੍ਰੈਲ ਦੀ ਜਿਹੜੀ ਗੱਲ ਜਿਹੜੀ ਉਹ ਦੱਸੀ ਜਾ ਰਹੀ ਹੈ। ਕਹਿੰਦੇ ਵੀ CHP ਗ੍ਰੇਪ ਵਾਈਨ ਵਾਲਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੰਦੇ ਦਾ ਸ਼ਕਲ ਤਾਂ ਉਹਨਾਂ ਨੇ ਚਲੋ ਲਿਖਾਤੀ, ਚੰਗੀ ਗੱਲ ਆ, ਤੇ ਉਹਨਾਂ ਨੇ ਕਿਹਾ ਵੀ ਭਾਈ ਇਹ ਜਿਹੜੇ ਟੀਹੌਨ ਦੇ ਆਊਟਲੈਟ ਸੀ ਉੱਥੇ ਜਾ ਕੇ ਉਹਨਾਂ ਨੇ ਸੋਚਿਆ ਵੀ ਚੱਲ ਮੈਂ ਪਾਣੀ ਪਾਉਂਦਾ ਇਹਨਾਂ ਦੇ ਰੁੱਖਾਂ ਨੂੰ, ਭਾਈ ਇਦਾਂ ਦੇ ਕੰਮ ਨਾ ਕਰੋ। ਪਬਲਿਕ ਦੇ ਵਿੱਚ ਕੰਪਰੋਮਾਈਜ਼ਿੰਗ ਪੋਜੀਸ਼ਨ ਦੇ ਵਿੱਚ ਜੇ ਤੁਸੀਂ ਇਦਾਂ ਦੀ ਚੀਜ਼ 'ਚ ਫੜੇ ਜਾਂਦੇ ਆ, ਐਕਸਪੋਜ਼ਰ ਕਰਦੇ ਜਿਹੜੇ ਉਹ ਫੜੇ ਜਾਂਦੇ ਆ, ਤਾਂ ਉਹ ਬਾਅਦ 'ਚ ਮਿਸਡਮੀਨਰ ਫੈਲਨੀ ਤੱਕ ਦੀਆਂ ਜਿਹੜੇ ਚਾਰजेस ਹੋ ਸਕਦੇ ਨੇ। ਟਿਕਟ ਤੁਹਾਨੂੰ ਜਿਹੜੀ ਉਸ ਦੀ ਮਿਲ ਸਕਦੀ ਆ। ਸੋ ਮੇਕ ਸ਼ੋਰ ਕਰੋ ਇਦਾਂ ਦੇ ਕੰਮ ਜਿਹੜੇ ਉਹ ਨਾ ਕਰੋ। ਇੱਥੇ ਜਿਹੜੀ ਰਮਨ ਜੀ ਇੱਕ ਹੋਰ ਚਰਚਾ ਨਾਲ ਜਿਹੜੀ ਚੱਲਦੀ ਆ, ਟਰੱਕਰ ਬਾਥਰੂਮ ਐਕਸੈਸ ਐਕਟ। ਕਹਿੰਦੇ ਫਿਰ ਟਰੱਕਰ ਇਹ ਰੌਲਾ ਪਾਉਂਦੇ ਵੀ ਸਾਨੂੰ ਅੰਦਰ ਉੱਥੇ ਜਾਣ ਨਹੀਂ ਦਿੰਦੇ, ਫਿਰ ਸਾਨੂੰ ਇਦਾਂ ਦੇ ਕੰਮ ਜਿਹੜੇ ਉਹ ਕਰਨੇ ਪੈਂਦੇ ਆ। ਪਰ ਭਾਈ ਕੰਟਰੋਲ ਜਿਹੜਾ ਉਹ ਰੱਖੋ, ਤੇ ਬਾਕੀ ਸ਼ਿਪਰ ਜਾਂ ਹੋਰ ਥਾਵਾਂ ਦੇ ਉੱਤੇ ਇਹਨਾਂ ਨੂੰ ਐਕਸੈਸ ਦੇਣ ਬਾਰੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਜ਼ਰੂਰ ਨਾਲ
ਵੱਖਰੇ ਪੱਧਰ ਤੇ ਚੱਲ ਰਹੀ ਹੈਗੀ। ਰਾਜਕਰਨ, ਮੈਂ ਇੰਨੀ ਗੱਲ ਤੇ ਕਹਿ ਦੂੰਗਾ, ਸ਼ਿਪਰ ਰਿਸੀਵਰ ਦੇ ਉੱਤੇ ਤਾਂ ਚਲੋ ਮੈਂ ਇਸ ਚੀਜ਼ ਨਾਲ ਐਗਰੀ ਕਰਦਾ ਕਿ ਸਾਨੂੰ ਰੈਸਟਰੂਮ ਦੀ ਪ੍ਰੋਬਲਮ ਆਉਂਦੀ ਆ, ਪਰ ਜੇ ਉਸ ਤੋਂ ਬਿਨਾਂ ਤੁਸੀਂ ਕਹੋ ਨਾ ਵੀ ਰੈਸਟਰੂਮ ਦੀ ਪ੍ਰੋਬਲਮ ਹੈ ਕਿਤੇ, ਤੇ ਆਈ ਡੋਂਟ ਬਿਲੀਵ ਸੋ। ਰੈਸਟੋਰੈਂਟ ਦੀ ਪ੍ਰੋਬਲਮ ਨਹੀਂ ਹੈਗੀ, ਇੰਨੇ ਟਰੱਕ ਸਟਾਪ, ਰੈਸਟ ਏਰੀਆਜ਼, ਇੰਨਾ ਕੁਛ ਅਵੇਲੇਬਲ ਹੈਗਾ, ਇੰਨੀ ਡੈਂਸ ਜਿਹੜੀ ਚੀਜ਼ਾਂ ਅਵੇਲੇਬਲ। ਜੇ ਕੋਈ ਬੰਦਾ ਕਵੇ ਵੀ ਮੈਂ ਉੱਥੇ ਗ੍ਰੇਪ ਪੁਆਇੰਟ ਤੋਂ ਥੱਲੇ ਉਤਰਦਾ ਵੀ ਇਹ ਚੀਜ਼ ਕਰਨੀ ਪਈ, ਉੱਥੇ ਇੰਨੇ ਟਰੱਕ ਸਟਾਪ ਹੈ, 2-3 ਟਰੱਕ ਸਟਾਪ ਹੈ ਯਾਰ, ਇੰਨੀ ਜਗ੍ਹਾ ਆ, ਮਤਲਬ ਆਈ ਡੋਂਟ ਥਿੰਕ ਰੈਸਟ ਸੋ ਇਹ ਏਰੀਆ ਤਾਂ ਵੀ ਹੁੰਦਾ ਹੈ ਰਾਹ 'ਚ ਜਸਟਿਫਿਸਿਟੀ ਆ। ਉੱਥੇ। ਨਹੀਂ, ਇਹ ਕੋਈ ਵੈਲਿਡ ਰੀਜ਼ਨ ਨਹੀਂ ਹੈਗਾ। ਜਿਹੜਾ ਉਹ ਲਾਅ ਹੈਗਾ ਉਹ ਸਿਰਫ ਸ਼ਿਪਰ ਰਿਸੀਵਰ ਦੀ ਕੰਪਾਊਂਡ ਦੇ ਵਿੱਚ ਹੈਗਾ, ਇਟਸ ਨਾਟ ਫॉर ਆਊਟਸਾਈਡ। ਲੋਕੀ ਯਾਰ, ਤੁਸੀਂ ਰਾਜਕਰਨ ਇਹ ਗੱਲ ਕਰਦੇ ਆ, ਲੋਕੀ ਟਰੱਕ ਸਟਾਪ ਤੇ ਟਰੱਕ ਖੜਾ ਕਰਕੇ ਪਾਰਕਿੰਗ ਲਾ ਕੇ ਉੱਥੇ ਪਾਰਕਿੰਗ ਦੇ ਵਿੱਚ ਬਾਥਰੂਮ ਕਰ ਦਿੰਦੇ ਯਾਰ ਲੋਕੀ। ਉੱਥੇ ਤੁਸੀਂ ਕਈ ਵਾਰੀ ਟਰੱਕ ਸਟਾਪ ਤੇ ਚਲੇ ਜਾਓ, ਤੁਹਾਡੇ ਕੋਲ ਗਰਮੀਆਂ ਦੇ ਦਿਨਾਂ ਦੇ ਵਿੱਚ ਟਰੱਕ ਸਟਾਪ ਦੀ ਪਾਰਕਿੰਗ ਚੋਂ ਨਿਕਲਿਆ ਨਹੀਂ ਜਾਂਦਾ। ਇਹਦਾ ਕੁਝ ਵੀ ਨਹੀਂ ਰਮਨ ਜੀ। 2 ਹਫ਼ਤੇ ਪਹਿਲਾਂ ਆਪਣੇ ਮੇਰੇ ਦੋਸਤ ਹੈਗੇ ਆ, ਉਹਨਾਂ ਦੀ ਕਾਲ ਆਈ ਸੀ, ਭਾਈ ਅਸੀਂ ਕਿਸੇ ਨੂੰ ਲੋਡ ਦਿੱਤਾ ਤੇ ਉਹਦਾ ਡਰਾਈਵਰ ਸਲੀਨਸ ਗਿਆ ਵੇਅਰ ਹਾਊਸ ਦੇ ਵਿੱਚ, ਤੇ ਬਾਹਰ ਆ ਕੇ ਉਹ ਫਿਰ ਉੱਥੇ ਟਰੱਕ ਦੇ ਥੱਲੇ ਜੰਗਲ ਪਾਣੀ ਚਲੇ ਗਿਆ। ਤੇ ਉਹ ਕਹਿੰਦਾ ਵੀ ਮੈਨੂੰ ਕਾਲ ਆਈ ਵੇਅਰ ਹਾਊਸ ਵਾਲਿਆਂ ਦੀ ਵੀ ਤੁਹਾਡੇ ਬੰਦੇ ਨੇ ਆਹ ਕਰਤੂਤ ਕੀਤੀ ਆ, ਤੇ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਉਹ ਮੁੱਕਰੇ ਗਿਆ, ਨਹੀਂ ਤੇ ਕਹਿੰਦਾ ਜਦੋਂ ਉਹਨੇ ਪਿਕਚਰ ਭੇਜਤੀ ਸੀ ਮੈਨੂੰ, ਉਹਨਾਂ ਦੇ ਕੈਮਰੇ ਲੱਗੇ ਹੋਏ ਸੀ ਵੀ ਆਹ ਦੇਖ ਲਓ। ਹੁਣ ਕਹਿੰਦਾ ਵੀ ਸਾਡੀ ਕੰਪਨੀ ਨੂੰ ਟੋਟਲੀ ਉਹਨੇ ਬੈਨ ਕਰਤਾ ਵੀ ਤੁਹਾਡੀ ਕੰਪਨੀ ਦਾ ਜਿਨ੍ਹਾਂ ਦੇ 50 ਤੋਂ ਵੱਧ ਟਰੱਕ ਆ, ਤੇ ਇਸ ਸਾਡੇ ਵੇਅਰ ਹਾਊਸ ਕੋਈ ਟਰੱਕ ਐਂਟਰ ਨਹੀਂ ਹੋ ਸਕਦਾ। ਹੁਣ ਤੁਸੀਂ ਦੇਖੋ ਵੀ ਇੱਕ ਜਣੇ ਦੀ ਕਰਤੂਤ ਕਿੱਥੇ ਤੱਕ ਜਿਹੜੀ ਆ ਉਹ ਲੋਕਾਂ ਨੂੰ ਜਿਹੜੀ ਉਹ ਭੁਗਤਣਾ ਜਿਹੜਾ ਉਹ ਪੈਂਦਾ। ਉਹਨੇ ਕੱਲੀ ਉਹ ਕੰਪਨੀ ਨਹੀਂ ਜੋ ਅਸੀਂ ਜੀ ਬੈਨ ਕਰਾਈ, ਉਹਨਾਂ ਨੇ ਉਦਾਂ ਦੇ ਲੋਕਾਂ ਨੂੰ ਸਟੀਰੀਓਟਾਈਪ ਬਣਾਤਾ ਉਸ ਬੰਦੇ ਨੇ, ਜਿੱਦਾਂ ਦਾ ਵੀ ਉਹਦਾ ਹੁਲੀਆ ਹੋਊਗਾ, ਜਿਹੜੀ ਵੀ ਉਹਦੀ ਜਿਹੜੀ ਉਹ ਸ਼ਕਲ ਹੋਊਗੀ, ਉਹਨੇ ਕਹਿਣਾ ਵੀ ਸਾਰੇ ਲੋਕ ਕਿਤੇ ਖੋਰੇ ਇਦਾਂ ਦੇ ਹੀ ਗੰਦ ਪਾਉਣ ਵਾਲੇ ਹੁੰਦੇ ਆ। ਇਹ ਪ੍ਰੋਫੈਸ਼ਨਲ ਜੌਬ ਆ, ਪ੍ਰੋਫੈਸ਼ਨਲੀ ਜਿਹੜੇ ਇਸ ਦੇ ਵਿੱਚ ਤੁਸੀਂ ਇਸ ਨੂੰ ਵਿਚਰੋ। ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤਾਈਓ ਇੱਕ ਆਮ ਗੱਡੀ ਦੇ ਲਾਇਸੈਂਸ ਦੇ ਨਾਲੋਂ ਔਖਾ ਆ। ਇਹ ਇੱਕ ਵੱਖਰੇ ਤੌਰ ਦੇ ਉੱਤੇ ਜਿਹੜੀ ਇਹ ਜੌਬ ਹੈ, ਇਸ ਨੂੰ ਜੌਬ ਨੂੰ ਐਜ਼ ਏ ਜੌਬ ਦੀ ਤਰ੍ਹਾਂ ਦੇਖੋ। ਹੁਣ ਕਿੰਨੀਆਂ ਰਮਨ ਜੀ ਤੁਹਾਨੂੰ ਵੀ ਫੋਟੋਆਂ ਆਉਂਦੀਆਂ ਹੋਣੀਆਂ, ਲੋਕੀ ਵੀ ਸੋਸ਼ਲ ਮੀਡੀਆ ਤੇ ਪਾਉਂਦੇ ਆ, ਟਰੱਕ ਸਟਾਪਾਂ ਦੇ ਉੱਤੇ ਪੈਰ ਧਰ ਲੈਂਦੇ ਆ, ਵਾਸ਼ਰੂਮਾਂ ਦੇ ਉੱਥੇ ਜਿਹੜੇ ਆ ਵਾਸ਼ ਬੇਸਨ ਦੇ ਵਿੱਚ ਉੱਥੇ ਧੋਣਦੇ ਹੁੰਦੇ ਆ। ਇਹ ਹੁਣ ਬਾਰ-ਬਾਰ ਕਹਿੰਦੇ ਅਸੀਂ ਵੀ ਨਹੀਂ ਚੰਗੇ ਲੱਗਦੇ, ਕਾਮਨ ਸੈਂਸ ਵਾਲੀਆਂ ਗੱਲਾਂ ਵੀ ਇਹ ਚੀਜ਼ਾਂ ਜਿਹੜੀਆਂ ਆ ਇਹ ਪਰਹੇਜ਼ ਕਰੋ। ਥੋੜੇ ਐਟੀਕੇਟਸ ਆ, ਵਿਚਰਨ ਦਾ ਤਰੀਕਾ ਆ, ਉਹਨੂੰ ਥੋੜਾ ਉਹਦੇ ਵਿੱਚ ਆਪਾਂ ਜਿਹੜਾ ਉਹ ਸੁਧਾਰ ਲਿਆਈਏ। ਜਿੱਦਾਂ ਦੇ ਮੁਲਕ ਦੇ ਵਿੱਚ ਹੈਗੇ ਆ ਉਹਨੂੰ ਆਪਾਂ ਥੱਲੇ ਨਹੀਂ ਸਿੱਟਣਾ, ਉਹਨੂੰ ਆਪਾਂ ਤਾਹਾਂ ਨੂੰ ਚੱਕਣਾ, ਤੇ ਉਹਦੇ ਨਾਲ ਆਪਣੇ ਆਪ ਨੂੰ ਵੀ ਆਪਣੇ ਵੀ ਜਿਹੜੇ ਨਜ਼ਰੀਏ ਆ ਉਹਨਾਂ ਨੂੰ ਬਦਲਣ ਦੀ ਲੋੜ ਹੈਗੀ ਆ ਜੀ। ਸੋ ਬਿਲਕੁਲ ਇਹ ਕੱਲਾ ਟਰੱਕਰਸ ਨਹੀਂ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ, ਕਈ ਵਾਰੀ ਨਵੇਂ ਆਉਂਦੇ ਆ ਇਹ ਰੂਲ ਦਾ। ਜੇ ਤੁਸੀਂ ਬਾਹਰ ਪਿਸ਼ਾਬ ਕਰਦੇ ਆ ਪਬਲਿਕ ਦੇ ਵਿੱਚ, ਕਈ ਵਾਰੀ ਕਾਰ ਲਾ ਕੇ ਕਰ ਦਿੰਦੇ, ਈਵਨ ਕਾਰ 'ਚ ਵੀ ਆ, ਟਰੱਕਰ ਨੂੰ ਛੱਡੋ, ਤੇ ਉਹਦਾ ਮਿਸਡਮੀਨਰ ਚਾਰਜਸ ਆ। ਸੋ ਇਨਡੀਸੈਂਟ ਐਕਸਪੋਜ਼ਰ ਤੁਹਾਡਾ ਮਿਸਡਮੀਨਰ ਚਾਰਜਸ ਹੋਊਗੇ, ਤੇ ਤੁਹਾਨੂੰ ਸੈਕਸ ਅਫੈਂਡਰ ਰਜਿਸਟਰੀ 'ਚ ਪਾਇਆ ਜਾ ਸਕਦਾ। ਸੋ ਇਹ ਬਹੁਤ ਵੱਡਾ ਕ੍ਰਾਈਮ ਆ। ਕੈਲੀਫੋਰਨੀਆ ਖਾਸ ਕਰਕੇ ਪੈਨਲ ਜੇ ਕਿਤੇ ਉੱਥੇ ਲਾਗੇ ਕੋਈ ਚਾਈਲਡ ਹੋਇਆ, ਨਾਬਾਲਗ ਕੋਈ ਉੱਥੇ ਲਾਗੇ ਨਿਕਲ ਆਇਆ, ਤਾਂ ਫਿਰ ਇਹ ਜਿਹੜੇ ਚਾਰਜਸ ਵੱਧ ਵੀ ਜਾਂਦੇ ਨੇ ਜੀ। ਸੋ ਕੈਲੀਫੋਰਨੀਆ ਪੈਨਲ ਕੋਡ 31412 ਹੈਗਾ। ਸੋ ਜਿੰਨੇ ਵੀ ਸਰੋਤੇ ਸੁਣਦੇ ਪਲੀਜ਼ ਧਿਆਨ ਰੱਖੋ। ਤੁਹਾਨੂੰ ਪਤਾ ਹੀ ਆ ਹੁਣ ਅੱਜ ਕੱਲ ਤਾਂ ਹਰ ਜਗ੍ਹਾ ਦੇ ਉੱਤੇ ਕੋਈ ਗੈਸ ਸਟੇਸ਼ਨ ਆ, ਕੋਈ ਕਾਫੀ ਸ਼ਾਪ ਆ, ਕੁਛ ਵੀ ਆ, ਬੰਦਾ ਪਹਿਲਾਂ ਹੀ ਉੱਥੇ ਜਿਹੜਾ ਮੋਸਟਲੀ ਨਹੀਂ ਕਰਦੇ, ਪਰ ਜਿੰਨੇ ਮੋਸਟਲੀ ਨਹੀਂ ਕਰਦੇ, ਜਿਹੜੇ 1-2% ਵੀ ਜਿਹੜੇ ਕਰਦੇ ਆ ਨਾ, ਫਿਰ ਉਹਦਾ ਕਰਕੇ ਜਿਹੜਾ ਬਦਨਾਮੀ ਜਿਹੜੀ ਆ ਸਾਰਿਆਂ ਦੀ ਜ਼ਿਆਦਾ ਜਿਹੜੀ ਉਹ ਹੋ ਜਾਂਦੀ ਆ। ਕਈਆਂ ਨੂੰ ਪਤਾ ਵੀ ਨਹੀਂ ਹੋ ਸਕਦਾ। ਸੋ ਇਸ ਕਰਕੇ ਹਨਾ, ਕਈ ਕਹਿੰਦੇ ਵੀ ਨਹੀਂ ਚਲੋ ਆ ਤਾਂ ਹੁਣ ਇੱਧਰ ਖੇਤਾਂ 'ਚ ਜੁੱਬਾ ਸਿਟੀ 'ਚ ਇੱਥੇ ਕਿਹੜਾ ਕੋਈ ਆਉਂਦਾ ਜਾਂਦਾ ਆ। ਸੋ ਪਰ ਇਹ ਰੂਲ ਹੀ ਆ, ਤਦੇ ਕਰਕੇ ਉਹਨੀ ਖੇਤਾਂ ਦੇ ਵਿੱਚ ਵੀ ਜਿਹੜੇ ਆ ਉਹ ਰੱਖੇ ਹੁੰਦੇ ਆ ਹਨਾ। ਅੱਜ ਕੱਲ ਡਰੋਨ ਬਹੁਤ ਚੱਲਦੇ ਆ, ਬਚ ਗਏ ਮੋੜ ਤੋਂ ਜੀ। ਤੇ ਜਗਰੂਪ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਗਰੂਪ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਵੀਰਾਂ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਖਬਰਾਂ ਆਪ ਜੀ ਲਿਆ ਰਹੇ ਸੀਗੇ ਵਧੀਆ। ਜਿਹੜਾ ਮੁੱਦੇ ਤੇ ਗੱਲ ਚੱਲ ਰਹੀ ਹੈ ਅੰਗਰੇਜ਼ੀ ਵਾਲੇ ਤੇ ਨਾ ਜੀ, ਦੇਖੋ ਇਹ ਮੁੱਦਾ ਹੈ ਤਾਂ ਗੰਭੀਰ ਆ। ਇਹ ਅੱਜ ਤੋਂ ਨਹੀਂ, ਪਹਿਲਾਂ ਤੋਂ ਹੀ ਆਪਾਂ ਨੂੰ ਵੀ ਪਤਾ ਵੀ ਜਿਸ ਕੰਟਰੀ ਦੀ ਭਾਸ਼ਾ, ਜਿਸ ਕੰਟਰੀ ਦੀ ਮੇਨ ਭਾਸ਼ਾ ਹੈਗੀ, ਆਪਾਂ ਨੂੰ ਸਿੱਖਣੀ ਚਾਹੀਦੀ ਹੈ, ਤੇ ਉਹ ਲੋੜ ਜੋਗੀ ਆਉਣੀ ਵੀ ਚਾਹੀਦੀ ਆ। ਖਾਸ ਕਰਕੇ ਜਿਹੜਾ ਜਿੱਦਾਂ ਗੱਲ ਕਰ ਰਹੇ ਸੀ ਤੁਸੀਂ ਵੀ, ਜਿਹੜੇ ਸਾਈਨ ਪੜ੍ਹਨੇ ਆ ਉਹ ਬਹੁਤ ਜ਼ਰੂਰੀ ਆ। ਹੁਣ ਬੇਹੱਦ ਨਿਰਾਸ਼ਾ ਉਦੋਂ ਹੁੰਦੀ ਆ ਵੀ ਜਦੋਂ ਜਿਹੜੇ ਨਵੇਂ ਬੱਚੇ ਆਏ। ਇੱਕ ਦਿਨ ਮੈਂ ਦੇਖਿਆ, ਇੱਕ ਦਿਨ ਟਰੱਕ ਸਟਾਪ ਫਲਾਈਂਗ ਜਿੱਥੇ ਖੜੇ ਸੀਗੇ ਕੈਲੀਫੋਰਨੀਆ 'ਚ ਆਪਣੇ, ਉਹ ਬੱਚਾ ਨੂੰ ਟਰੱਕ ਤੇ ਫਿਊਲ ਪੰਪ ਔਨ ਕਰਨਾ ਨਹੀਂ ਸੀ ਆ ਰਿਹਾ।
ਉਹ ਨਾਲ ਕਿਸੇ ਨਾਲ ਵੀਡੀਓ ਕਾਲ ਤੇ ਉਹਦੇ ਨਾਲ ਲੱਗਿਆ ਹੋਇਆ, ਨਾਲ ਦੇ ਟਰੱਕ ਤੇਲ ਪਵਾ ਕੇ ਵੀ ਪਿੱਛੋਂ ਲਾਈਨਾਂ ਚੋਂ ਅੱਗੇ ਚਲੇ ਗਏ, ਉਹਨੂੰ 45 ਮਿੰਟ ਇਸ ਕੰਮ 'ਚ ਲੱਗ ਗਏ ਕਿ ਉਹਦੇ ਤੋਂ ਫਿਊਲ ਪੰਪ ਹੀ ਨਹੀਂ ਔਨ ਹੋ ਰਿਹਾ। ਫਿਰ ਉਹਦੀਆਂ ਉਹ ਚੀਜ਼ਾਂ ਜਿਹੜੀਆਂ ਮੁਸ਼ਕਲਾਂ ਨੇ ਨਾ, ਹੁਣ ਤੁਸੀਂ ਦੇਖੋ ਵੀ ਗਾਂ ਕੀ ਕਰ ਲੂ ਉਹ ਬੱਚਾ। ਸੋ ਮੇਰੇ ਇਹਦੇ ਵਾਸਤੇ 2 ਸੁਝਾਅ ਨੇ ਜੀ। ਇੱਕ ਤਾਂ ਦੇਖੋ AI ਆ ਚੁੱਕਿਆ, ਜਿੱਥੇ ਉਹਦਾ ਸਾਨੂੰ ਨੁਕਸਾਨ ਆਪਾਂ ਰੋਜ਼ ਇਸ ਮੀਡੀਆ ਰਾਹੀਂ ਜ਼ਿਕਰ ਕਰਦੇ ਹਾਂ ਵੀ ਬੜੀਆਂ ਫਰਾਡ ਹੋ ਰਿਹਾ, ਬੜਾ ਕੁਛ ਹੋ ਰਿਹਾ, ਉੱਥੇ ਕੁਝ ਬੈਨੀਫਿਟ ਵੀ ਮਿਲਣੇ ਆ। ਉੱਥੇ ਤੁਸੀਂ ਇੱਕ ਇਹ ਬੈਨੀਫਿਟ ਲੈ ਸਕਦੇ ਹੋ ਕਿ ਆਪਣਾ ChatGPT ਡਾਊਨਲੋਡ ਕਰ ਲਓ, ਹੋਰ ਬੇਅੰਤ ਐਪ ਨੇ ਜਿਹੜੇ ਤੁਹਾਨੂੰ ਫੋਨ ਤੇ ਟਰੱਕ ਚਲਾਉਂਦੇ ਆ, ਅੰਗਰੇਜ਼ੀ ਥੋੜੀ ਬਹੁਤੀ ਬੇਸਿਕ ਤੁਸੀਂ ਪੰਜਾਬੀ 'ਚ ਗੱਲ ਕਰਨੀ ਆ, ਉਹ ਤੁਹਾਡੇ ਨਾਲ ਅੰਗਰੇਜ਼ੀ 'ਚ ਦੱਸੂ, ਜਿੱਥੇ ਗਲਤੀ ਹੋਈ ਤੁਹਾਨੂੰ ਪੰਜਾਬੀ 'ਚ ਐਨ ਜਿਵੇਂ ਸਾਹਮਣੇ ਬੈਠਾ ਇੱਕ ਅਧਿਆਪਕ ਤੁਹਾਨੂੰ ਸਿਖਾ ਰਿਹਾ ਹੁੰਦਾ, ਇਸ ਤਰ੍ਹਾਂ ਦਾ ਤੁਹਾਡਾ ਹੱਲ ਹੋ ਜਾਣਾ। ਬਾਕੀ ਜਿਸ ਤਰ੍ਹਾਂ ਤੁਸੀਂ ਦੱਸਿਆ ਅਡਲਟ ਸਕੂਲ ਵੀ ਹੈਗੇ ਨੇ, ਪਰ ਜਿਹੜਾ ਟਰੱਕ ਡਰਾਈਵਰ ਬਣ ਗਿਆ ਜੀ, ਉਹਦੇ ਕੋਲੇ ਟਾਈਮ ਕਿੱਥੋਂ ਕੱਢਦਾ ਉਹ ਆਪਦੇ ਲਈ। ਪਰ ਇਹ ਹੈਗਾ ਹਾਂ, ਜਿੰਨਾ ਕਿ ਜੇ ਤੁਸੀਂ ਕਰਨਾ ਚਾਹੋ ਤਾਂ ਇੱਕ ਤਾਂ ਇਹ ਕਰ ਸਕਦੇ ਹੋ। ਇਹ ਬੇਨਤੀ ਆ ਵੀ ਇਹਦੇ ਤੇ ਜ਼ਰੂਰ ਇਕੱਲਾ ਇੱਥੇ ਸੁਣ ਕੇ ਨਾ ਛੱਡਿਆ ਕਰੋ, ਇਹਦੇ ਤੇ ਪਹਿਰਾ ਜ਼ਰੂਰ ਦਵੋ, ਇਹਦੀ ਜ਼ਰੂਰਤ ਆ। ਦੂਸਰਾ ਮੈਂ ਇਹ ਬੇਨਤੀ ਕਰ ਸਕਦਾ ਵੀ ਜਿੰਨਾ ਟਾਈਮ ਤੁਹਾਡੀ ਇੰਗਲਿਸ਼ ਗੁੱਡ ਨਹੀਂ ਹੁੰਦੀ, ਘੱਟੋ ਘੱਟ ਟੀਮ ਡਰਾਈਵਰ ਚਲਾਓ। ਟੀਮ ਡਰਾਈਵਰ ਦੇ ਵਿੱਚ ਐਕਸਪੀਰੀਅੰਸ ਡਰਾਈਵਰ ਨਾਲ ਕੋਈ ਸਮਾਂ ਘੱਟ ਪੈਸੇ ਵੀ ਬਣ ਜਾਣਗੇ, ਕਿਤੇ ਇਹ ਨਾ ਹੋਵੇ ਡਿਪੋਰਟ ਹੋਵੋ ਜਾਂ ਲਾਇਸੈਂਸ ਕੈਂਸਲ ਹੋਣ ਜਾਂ ਹੋਰ ਮੁਸ਼ਕਲਾਂ ਵਧਣ। ਸੋ ਇਹ 2 ਸੁਝਾਅ ਸੀਗੇ ਜੀ। ਜੇ ਕੋਈ ਪਹਿਰਾ ਦਊਗਾ ਤਾਂ ਚੰਗੀ ਗੱਲ ਆ। ਬਾਕੀ ਜਿਹੜੀਆਂ ਮੁਸ਼ਕਲਾਂ ਨੇ ਉਹ ਵਾਕਿਆ ਹੀ ਇਕੱਲੀ ਇਹ ਨਹੀਂ ਹੈਗੀਆਂ ਵੀ ਤੁਸੀਂ ਖਬਰਾਂ ਪੜ੍ਹ ਕੇ ਸੁਣਾ ਦਿੰਦੇ ਹੋ। ਅਸੀਂ ਉਹ ਫੀਲਡ ਦੇ ਵਿੱਚ ਪਿਛਲੇ 15-20 ਸਾਲ ਤੋਂ 20 ਸਾਲ ਹੋ ਗਏ ਮੈਨੂੰ ਡਰਾਈਵਿੰਗ ਲਾਈਨ 'ਚ, ਟਰੱਕਿੰਗ 'ਚ। ਸੋ ਇਹ ਮਹਿਸੂਸ ਕਰਦੇ ਵੀ ਇਵੇਂ ਪਹਿਲਾਂ ਵੀ ਸੀ, ਹੁਣ ਲੋੜੋਂ ਵੱਧ ਗਈਆਂ ਨੇ ਜੀ, ਕਿਉਂਕਿ ਹੁਣ ਜਿਹੜੇ ਬੱਚੇ ਸਾਡੇ ਨਵੇਂ ਆਏ ਨੇ ਨਾ, ਹੈ ਆਪਣੇ ਬੱਚੇ ਨੇ, ਪਰ ਗਲਤੀਆਂ ਨਾ ਜੀ ਇੱਥੇ ਦੱਸਣ ਯੋਗ ਨਹੀਂ ਹੁੰਦੀਆਂ। ਜਿਸ ਤਰ੍ਹਾਂ ਤੁਸੀਂ ਆ ਬਾਥਰੂਮ ਵਾਲੀਆਂ ਦੱਸਦੇ ਹੋ, ਹੋਰ ਬੇਅੰਤ ਗਲਤੀਆਂ ਲੋੜੋਂ ਵੱਧ ਆ। ਇੱਕ ਮੈਂ ਬੇਨਤੀ ਹੋਰ ਕਰਨੀ ਆ ਸਾਡੇ ਮੁਸਲਮਾਨ ਭਰਾਵਾਂ ਲਈ ਜਿਹੜੇ ਇਸਲਾਮ ਦੇ ਵਿੱਚ ਨੇ। ਦੇਖੋ ਸਾਡਾ, ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ। ਮੈਂ ਸਵੇਰੇ ਅੰਮ੍ਰਿਤ ਵੇਲੇ ਦੀ ਬਾਣੀ ਪੜ੍ਹਨੀ ਹੁੰਦੀ, ਉਸ ਤੋਂ ਪਹਿਲਾਂ ਮੈਂ ਟਰੱਕ ਸਟਾਪ ਤੇ ਰੁਕਦਾ, ਨਿਤਨੇਮ ਕਰਨ ਤੋਂ ਪਹਿਲਾਂ ਇਸ਼ਨਾਨ ਕਰਕੇ ਤੁਰੀਦਾ। ਚੰਗੀ ਗੱਲ ਆ। ਤੁਹਾਡੇ ਧਰਮ ਅਨੁਸਾਰ ਤੁਸੀਂ ਆਪਣੀ ਜਦੋਂ ਵੀ ਕੀ ਕਹਿੰਦੇ ਹੁੰਦੇ ਆਪਣੀ ਨਮਾਜ਼ ਪੜ੍ਹਨੀ ਆ, ਤੁਸੀਂ 5 ਇਸ਼ਨਾਨ ਕਰਦੇ ਹੋ। ਪਰ ਬੇਨਤੀ ਆ, ਤੁਹਾਡੀਆਂ ਫੋਟੋਆਂ ਤੁਹਾਡੀ ਜਗ੍ਹਾ ਜਗ੍ਹਾ ਹੁਣ ਤੇ ਕਈ ਜਗ੍ਹਾ ਲਿਖ ਕੇ ਵੀ ਕਹਿੰਦੇ ਲੱਗਣ ਲੱਗ ਗਿਆ ਵੀ ਇੱਥੇ ਸਿੰਕ 'ਚ ਪੈਰ ਧੋਣੇ ਮਾੜੇ ਆ। ਇੱਕ ਪਾਣੀ ਦੀ ਗੈਲਨ ਵੱਡੀ ਰੱਖ ਲਓ ਨਾਲ, ਆਪਣੇ ਟਰੱਕ ਦੇ ਮਗਰਲੇ ਪਾਸੇ ਸਾਫ਼ ਕਰ ਲਓ, ਜਾਂ ਕੁਛ ਥੋੜਾ ਜਿਹਾ ਇਹਦਾ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਹੋ ਸਕਦਾ। ਮੈਨੂੰ ਤੁਹਾਡੇ ਧਰਮ ਬਾਰੇ ਨਹੀਂ ਪਤਾ, ਮੈਂ ਤੁਹਾਡੇ ਉਸ ਚੀਜ਼ ਤੇ ਕਿੰਤੂ ਨਹੀਂ ਕਰਦਾ, ਪਰ ਇੱਕ ਚੀਜ਼ ਮੈਂ ਜ਼ਰੂਰ ਬੇਨਤੀ ਕਰਦਾ ਵੀ ਸਿੰਕਾਂ ਦੇ ਵਿੱਚ ਪੈਰ ਧੋਣੇ ਹਨਾ, ਉਹ ਕਿਤੇ ਨਾ ਕਿਤੇ ਤੁਹਾਡਾ ਤੇ ਸਾਡਾ ਸਾਰਿਆਂ ਲਈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੁਸ਼ਕਲ ਬਣ ਸਕਦੇ ਆ ਜੀ। ਬਿਲਕੁਲ। ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਹਾਂਜੀ, ਧੰਨਵਾਦ ਜੀ। ਬਾਕੀ ਧੰਨਵਾਦ ਜਗਰੂਪ ਜੀ, ਮਿਹਰਬਾਨੀ। ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਆਪਾਂ ਖਬਰਾਂ ਹੋਰ ਵੀ ਸਾਂਝੀਆਂ ਕਰਦੇ ਹਾਂ, ਵੈਸੇ ਹੀ ਐਂਟੀ ਇਮੀਗ੍ਰੈਂਟ ਵੇਵ ਬਹੁਤ ਚੱਲੀ ਹੈ। ਬਹੁਤ ਜ਼ਿਆਦਾ ਕਈਆਂ ਨੇ ਵੀਡੀਓ ਦੇਖੀ ਹੋਣੀਆਂ ਟੈਨਸੀ ਦੇ ਵਿੱਚ। ਹੁਣ ਮੈਂ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਕਹਿੰਦੇ ਵੀ ਸਾਰੇ ਕੱਢ ਦਿਓ ਬਾਹਰ, ਬਸ ਸਾਡਾ ਹੀ ਰਾਜ ਹੋਣਾ ਚਾਹੀਦਾ। ਵਾਈਟ ਨੈਸ਼ਨਲਿਸਟ ਸਿੱਧਾ ਕਹੋ, ਉਹਨਾਂ ਨੇ ਪੂਰੀ ਜਿਹੜੀ ਆ ਰੈਲੀ ਕੀਤੀ ਹੈਗੀ ਵਾਈਟ ਨੇਸ਼ਨ, ਆਪਾਂ ਜਿਹੜੇ ਸਟਾਰਟ ਡੈਪੋਟੇਸ਼ਨ। ਕਿੰਨੇ ਸਿਟੀਜ਼ਨ ਆ, ਪਰ ਆਏ ਤਾਂ ਆਪਾਂ ਬਾਹਰੋਂ ਹੀ ਆ। ਪਰ ਆਪਾਂ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਹੈਗਾ ਵੀ ਆਪਾਂ ਇਦਾਂ ਦੀ ਕੋਈ ਚੀਜ਼ ਨਾ ਕਰੀਏ ਜਿਹਦੇ ਨਾਲ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਉੱਤੇ ਵੀ ਉਂਗਲੀ ਉੱਠੇ ਜੀ। ਹੁਣ ਤੁਸੀਂ ਦੇਖੋ, ਉਦਾਂ ਫਸਟ ਲੇਡੀ ਇਮੀਗ੍ਰੈਂਟ, ਈਲਨ ਮਸਕ ਇਮੀਗ੍ਰੈਂਟ, ਕਿਊਬਾ ਦਾ ਤੋਂ ਆਇਆ ਜਿਹੜਾ ਆ ਮਾਰਕੋ ਰੂਬੀਓ ਇਮੀਗ੍ਰੈਂਟ ਪਰਿਵਾਰ ਚੋਂ, ਐਡਮਿਨਿਸਟ੍ਰੇਸ਼ਨ ਪਟੇਲ ਇਮੀਗ੍ਰੈਂਟ, ਤੁਲਸੀ ਗਾਬਰਡ ਉਹ ਵੀ ਉਹਦੇ ਵੀ ਲਿੰਕ ਉਹਦੇ ਨਾਲ, ਸੈਕਿੰਡ ਲੇਡੀ ਜਿਹੜੀ ਆ JD ਵੈਂਸ ਦੀ ਘਰ ਵਾਲੀ ਉਹ ਵੀ ਇਮੀਗ੍ਰੈਂਟ, ਪਰ ਗਿੱਚੀ ਕਿਹਦੀ ਘੁੱਟਣੀ ਆ ਇਮੀਗ੍ਰੈਂਟਾਂ ਦੀ। ਸੋ ਚਾਹੇ ਉਹ ਐਡਮਿਨਿਸਟ੍ਰੇਸ਼ਨ 'ਚ ਜਿਹੜੇ ਮਰਜ਼ੀ ਜਿੱਦਾਂ ਦੇ ਮਰਜ਼ੀ ਲੋਕ ਆ, ਪਰ ਆ ਜਿੱਦਾਂ ਤੁਸੀਂ ਗੱਲ ਕਿਹਾ ਨਾ ਵੀ ਉਹਨਾਂ ਨੇ ਰੈਲੀ ਕੱਢੀ ਵੀ ਵਾਈਟ ਨੇਸ਼ਨ ਸਟਾਰਟ ਦਾ ਡੈਪੂਟੇਸ਼ਨ, ਇਹ ਉਹਨਾਂ ਦੇ ਮਨ ਦੇ ਵਿੱਚੋਂ ਜ਼ਹਿਰ ਜਿਹੜਾ ਉਹ ਬਾਹਰ ਆ ਰਿਹਾ। ਅੱਗੇ ਤੋਂ ਚਿੱਟੀਆਂ ਟੋਪੀਆਂ ਤਰਕੋਣੀਆਂ ਪਾ ਕੇ ਕਰਦੇ ਸੀ ਕੇ ਵਾਲੇ, ਹੁਣ ਤਾਂ ਅਗਲੇ ਆਰਾਮ ਦੇ ਨਾਲ ਮਾਸਕ ਲਾਏ ਬਗੈਰ ਜਿਹੜਾ ਉਹ ਏਦਾਂ ਸੜਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਘੁੰਮ ਰਹੇ। ਉਹਨਾਂ ਨੂੰ ਥੋੜੀ ਕੋਈ ਇਹਨਾਂ ਨੇ ਕੁਛ ਨਹੀਂ ਕਹਿਣਾ ਉਹਨਾਂ ਨੂੰ। ਤੁਹਾਨੂੰ ਵੀ ਪਤਾ ਆ ਵੀ ਇਹ ਇਸ ਆਧਾਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਆਪਾਂ ਨੂੰ ਹੀ ਜਿਹੜਾ ਉਹ ਕਰਨਾ ਪੈਣਾ ਹੈਗਾ ਆ ਜੀ। ਹਾਲਾਂਕਿ ਜਿਹੜਾ ਅਰਕਨਸਾ ਵਾਲਾ ਬਿੱਲ ਆ ਨਾ, ਉਹਦਾ ਕਈ ਆਰਗੇਨਾਈਜੇਸ਼ਨ ਵਿਰੋਧ ਵੀ ਕਰ ਰਹੀਆਂ ਵੀ ਇਹ ਦੇਖੋ ਇੱਕ ਤਰ੍ਹਾਂ ਦੇ ਨਾਲ ਇਹ ਰੇਸਿਸਟ ਬਿੱਲ ਹੈਗਾ ਆ ਤੇ ਤੁਸੀਂ ਸ਼ਕਲ ਦੇਖ ਕੇ ਬੰਦੇ ਨੂੰ ਰੋਕੋਗੇ। ਇਦਾਂ ਆਪਾਂ ਦੇਖਿਆ ਵੀ ਆ। ਪਰ ਹੁਣ ਜਿਹੜੇ ਕਈ ਗੋਰੇ ਮੂਲ ਦੇ ਲੋਕ, ਮੰਨ ਲਓ ਕੋਈ ਯੂਕਰੇਨ ਦਾ ਆ ਜਾਂ ਯੂਰਪ ਦਾ ਹੈਗਾ ਇੱਥੇ, ਉਹਨੂੰ ਤੁਸੀਂ ਨਹੀਂ ਰੋਕੋਗੇ ਜਾਂ ਉਹ ਤੁਹਾਨੂੰ ਕਿੱਦਾਂ ਪਤਾ ਲੱਗੂਗਾ, ਰਾਈਟ? ਪਰ ਸੇਫਟੀ ਇਸ਼ੂ ਨੰਬਰ 1 ਆ,
ਉਹ ਠੀਕ ਆ, ਜਿਹੜੇ ਦੂਜੇ ਪਾਸੇ ਰੌਲਾ ਪਾਉਂਦੇ ਉਹ ਵੀ ਡਿਫਰੈਂਟ ਗੱਲ ਹੈਗੀ ਆ, ਪਰ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ, ਸੋ ਸਾਨੂੰ ਸਾਰਿਆਂ ਨੂੰ ਕੇਅਰਫੁਲ ਹੋਣਾ ਚਾਹੀਦਾ ਜੀ। ਆਪਣੇ ਅਗਲੇ ਕਾਲਰ ਨੇ ਨਿਰਮਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਨਿਰਮਲ ਬੋਲਦਾ ਜੀ। ਤੇ ਤੁਹਾਡਾ ਪ੍ਰੋਗਰਾਮ ਤਾਂ ਡੇਲੀ ਸੁਣਦੇ, ਪਰ ਕਾਲ ਅੱਜ ਮੈਂ ਪਹਿਲੇ ਦਿਨ ਕਰਨ ਲੱਗਾ ਜੀ। ਤੇ ਤੁਹਾਡਾ ਚੱਲਦਾ ਸੀ ਟਰੱਕਿੰਗ ਦਾ ਪ੍ਰੋਗਰਾਮ, ਮੈਂ ਡੇਲੀ ਸੁਣਦਾ। ਮੈਂ 30 ਸਾਲ ਟਰੱਕ ਚਲਾ ਕੇ ਛੱਡਿਆ ਇੱਥੇ। ਠੀਕ ਹੈ ਜੀ। ਤੇ ਜਿਹੜੀਆਂ ਤੁਸੀਂ ਅੱਜ ਗੱਲਾਂ ਕਰ ਰਹੇ ਹੋ ਨਾ, ਜਦੋਂ ਮੈਂ ਕਿਸੇ ਬੰਦੇ ਨੂੰ ਕਹਿੰਦਾ ਸੀ ਭਾਈ ਤੁਸੀਂ ਏਦਾਂ ਕਰ ਲਓ, ਬਾਥਰੂਮਾਂ ਬਾਰੇ ਤੁਹਾਡਾ ਕੁਐਸਚਨ ਸੀਗਾ, ਬਾਹਰ ਪਿਸ਼ਾਬ ਕਰਨ ਬਾਰੇ ਸੀਗਾ ਜਾਂ ਹੋਰ ਸੀਗੇ, ਤੇ ਆਪਣੇ ਬੰਦੇ ਉਸ ਗੱਲ ਨੂੰ ਸਮਝਣ ਦੀ ਬਜਾਏ ਨਾ ਗੱਲ ਪੈਂਦੇ ਸੀਗੇ। ਤੇ ਮੈਂ ਕਾਫੀ ਸਾਲਾਂ ਤੋਂ ਸੋਚ ਰਿਹਾ ਸੀ ਤੁਹਾਨੂੰ ਦੱਸਣਾ, ਪਰ ਜਦੋਂ ਤੁਸੀਂ ਇੱਕ ਵਾਰੀ ਮਿਲੇ, ਮੈਂ ਤੁਹਾਨੂੰ ਦੱਸਿਆ ਵਿਸਾਖੀ ਮੇਲੇ ਤੇ ਜਾਂ ਕਿਤੇ ਹੋਰ ਮਿਲਦੇ ਸੀਗੇ, ਤੇ ਅੱਜ ਮੈਂ ਸਬੱਬੀ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਤੁਹਾਨੂੰ ਮੈਂ ਕਾਲ ਕੀਤੀ ਆ। ਮੈਂ ਕਿਹਾ ਵੀ ਆਪਣੇ ਬੰਦੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਬਾਈ, ਜਦੋਂ ਕੁਝ ਕਹਿਣ ਦਾ ਚਾਹੀਦਾ ਨਾ ਵੀ ਭਾਈ ਏਦਾਂ ਕਰੋ, ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਉਲਟਾ ਗੱਲ ਪੈਂਦੇ ਹੋ ਜੀ। ਨਹੀਂ, ਗਲਤ ਗੱਲ ਆ। ਆਹੀ ਕੁਐਸਚਨ ਸੀ ਮੇਰਾ। ਥੈਂਕ ਯੂ। ਧੰਨਵਾਦ ਰਾਜਕਨਵੀਰ ਸਿੰਘ ਜੀ। ਇਹ ਨਿਰਮਲ ਸਿੰਘ ਭਾਜੀ ਹੁਣੀ ਉਹੀ ਆ ਜਿਨ੍ਹਾਂ ਦਾ ਬੇਟਾ ਸ਼ਹੀਦ ਹੋਇਆ ਸੀ। ਜੀ ਜੀ, ਬਿਲਕੁਲ ਬਿਲਕੁਲ। ਗੁਰਪ੍ਰੀਤ ਜਿਹੜੇ ਆ ਉਹ ਫੌਜ ਦੇ ਗੁਰਪ੍ਰੀਤ ਕਾਰਪੋਰਲ। ਜੀ ਹਾਂ ਬਿਲਕੁਲ। ਸੋ ਦੇਖੋ, ਸਮਝਣ ਦੀ ਜ਼ਰੂਰਤ ਆ, ਲਰਨ ਕਰਨਾ ਚਾਹੀਦਾ ਆ। ਅੱਜ ਕੱਲ੍ਹ ਡਾਲਰ ਹੀ ਨਹੀਂ ਕਰਨਾ ਚਾਹੀਦਾ। ਜਿੰਨਾ ਚਿਰ ਤੁਸੀਂ ਇੱਥੇ ਰਹਿਣਾ ਆ, ਕਮਾਈ ਹੋਈ ਕਰਨੀ ਆ, ਕਿਸੇ ਦਿਨ ਵੱਧ ਹੋਗੀ, ਕਿਸੇ ਦਿਨ ਘੱਟ ਹੋਗੀ, ਪਰ ਮੇਕ ਸ਼ੋਰ ਕਰੋ ਵੀ ਆਪਾਂ ਵਧੀਆ ਢੰਗ ਦੇ ਨਾਲ ਕਰੀਏ, ਨਾ ਕਿ ਬਾਅਦ ਦੇ ਵਿੱਚ ਵੀ ਨੀਂਦਰੇ ਵੀ ਰਹੀ ਜਾਣਾ ਤੇ ਬਾਅਦ ਐਕਸੀਡੈਂਟ ਦਾ ਵੀ ਖਤਰਾ ਬਰਕਰਾਰ ਰਹਿਣਾ, ਗੱਲ ਨਾ ਸਮਝਣੀ ਤੇ ਨਾ ਉਹ ਸਮਝਾਉਣੀ ਆਉਣੀ। ਗੁੱਸੇ ਦੇ ਨਾਲ ਨਹੀਂ, ਪ੍ਰੇਮ ਦੇ ਨਾਲ ਹੀ ਆਪਾਂ ਤੁਹਾਨੂੰ ਦੱਸਦੇ ਹਾਂ, ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ। ਜਿਹੜਾ ਇਸ ਵੇਲੇ ਮੇਰੇ ਖਿਆਲ ਦੇ ਵਿੱਚ ਇਸ ਨਾਲੋਂ ਵਧੀਆ ਟਾਈਮ ਨਹੀਂ ਹੈਗਾ, ਜਿੱਦਾਂ ਆਪਣੇ ਜਗਰੂਪ ਭਾਜੀ ਕਹਿ ਕੇ ਗਏ ਆ ਕਿ ਟਰੱਕਰ ਕੋਲ ਟਾਈਮ ਕਦੋਂ ਹੁੰਦਾ। ਵੈਸੇ ਅੱਜ ਕੱਲ ਕਾਫੀ ਟਾਈਮ ਹੈਗਾ ਆ ਮੇਰੇ ਖਿਆਲ। ਸੋ ਅੱਜ ਕੱਲ ਜੇ ਤੁਸੀਂ ਇਸ ਚੀਜ਼ ਦੇ ਉੱਤੇ ਥੋੜਾ ਜ਼ੋਰ ਦੇ ਲਓ, ਪ੍ਰੋਬਲਮ ਐਕਚੁਅਲੀ ਰਾਜਕਰਨ ਸ਼ੁਰੂ ਪਤਾ ਕਿੱਥੇ ਹੁੰਦੀ ਆ। ਆਪਾਂ ਜੋ ਮਰਜ਼ੀ ਦੌੜ ਭੱਜ ਕਰ ਲਈਏ, ਕੰਪਲੇਂਟ ਕਰ ਲਈਏ, ਆਹ ਕਰ ਲਈਏ, ਉਹ ਕਰ ਲਈਏ, ਪ੍ਰੋਬਲਮ ਸ਼ੁਰੂ ਹੁੰਦੀ ਆ ਪਹਿਲਾਂ ਤਾਂ ਸਕੂਲਾਂ ਤੋਂ, ਜਿੱਥੇ ਕਿ ਸਕੂਲਾਂ ਦੇ ਵਿੱਚ ਇਹ ਲਾਇਸੈਂਸ ਦਿੱਤੇ ਜਾਂਦੇ ਆ, ਉੱਥੇ ਪ੍ਰੋਪਰ ਢੰਗ ਦੇ ਨਾਲ ਵੈਟ ਨਹੀਂ ਕੀਤਾ ਜਾਂਦਾ ਕਿ ਕੀ ਇਹ ਇਨਸਾਨ ਡਰਾਈਵਰ ਲਾਇਸੈਂਸ ਲੈਣ ਦੇ ਮਤਲਬ ਕਿ ਪੂਰਾ ਹੈਗਾ ਕਿ ਨਹੀਂ ਹੈਗਾ। ਉਸ ਤੋਂ ਬਾਅਦ ਜਦੋਂ ਡਰਾਈਵਰ ਲਾਇਸੈਂਸ ਚਲੋ ਸਕੂਲਾਂ ਵਾਲਿਆਂ ਨੇ ਕਿਸੇ ਹੁੱਕ ਐਂਡ ਕਰੁੱਕ ਹਿਸਾਬ ਦੇ ਨਾਲ ਦਵਾਤਾ, ਸਕੂਲ ਨੇ ਲਾਇਸੈਂਸ ਕਿਸੇ ਨੇ ਉਹਨੂੰ, ਉਹ ਲਾਇਸੈਂਸ ਲੈਣ ਤੋਂ ਬਾਅਦ ਜਿਹੜੀ ਟਰੱਕਿੰਗ ਕੰਪਨੀ ਹਾਇਰ ਕਰਦੀ ਆ, ਫਿਰ ਉਹ ਟਰੱਕਿੰਗ ਕੰਪਨੀ ਵੈਟਿੰਗ ਪ੍ਰੋਸੈਸ ਪੂਰਾ ਨਹੀਂ ਕਰਦੀ ਆਪਣਾ। ਉਹ ਟਰੱਕਿੰਗ ਕੰਪਨੀ ਆਪਣਾ ਪੂਰਾ ਉਹਨੂੰ ਤਹਿਸੀਲ ਦੇ ਨਾਲ ਉਹਨੂੰ ਜਾਂਚ ਪੜਤਾਲ ਨਹੀਂ ਕਰਦੀ ਉਹਦੀ। ਸੋ ਇਹ ਆਪਾਂ ਫਿੰਗਰ ਪੁਆਇੰਟਿੰਗ ਨਾ ਕਰੀਏ ਕਿ ਕਿਸੇ ਨੂੰ ਇੰਗਲਿਸ਼ ਆਉਂਦੀ, ਕਿਸੇ ਨੂੰ ਨਹੀਂ ਆਉਂਦੀ। ਪ੍ਰੋਬਲਮ ਆਪਣੇ ਵਿੱਚ ਹੈ ਸਾਰਿਆਂ ਨਾਲੋਂ ਵੱਡੀ। ਜੇ ਟਰੱਕਿੰਗ ਕੰਪਨੀ, ਜੇ ਟਰੱਕ ਸਕੂਲ ਜਿਹੜੇ ਹੈਗੇ ਆ, ਉਹ ਪ੍ਰੋਪਰ ਢੰਗ ਦੇ ਨਾਲ ਪਹਿਲਾਂ ਵੈਟਿੰਗ ਕਰਨ, ਪ੍ਰੋਪਰ ਢੰਗ ਦੇ ਨਾਲ ਦੇਖਣ ਕਿ ਉਹਨਾਂ ਨੂੰ ਆਉਂਦੀ ਹੈ ਇੰਗਲਿਸ਼ ਕਿ ਨਹੀਂ ਆਉਂਦੀ, ਤੇ ਉਹ ਨਾ ਉਹਨਾਂ ਨੂੰ ਲਾਇਸੈਂਸ, ਉਹਨਾਂ ਨੂੰ ਮਤਲਬ ਕਿ ਉਹਨਾਂ ਨੇ ਉਹ ਦੇਖਿਆ ਕਿ ਸਾਨੂੰ ਪੈਸਾ ਬਣਦਾ ਹੈ, ਠੀਕ ਹੈ ਨਾ, ਅਸੀਂ ਲਾਇਸੈਂਸ ਦਵਾ ਦੇਣਾ, ਗੱਲ ਖਤਮ, ਅਗਲਾ ਜਾਂਦੇ ਆ ਜੋ ਮਰਜ਼ੀ ਹੋਵੇ, ਠੀਕ ਹੈ। ਪਰ ਰਮਨ ਜੀ ਉਹਦੇ 'ਚ ਇਹ ਵੀ ਆ ਵੀ ਮੈਂ ਨਾ ਟਰੱਕ ਸਕੂਲ ਵਾਲਿਆਂ ਦੇ ਨਾਲ ਲੋਕਾਂ ਦਾ ਵੀ ਪੂਰਾ ਕਸੂਰ ਮੰਨਦਾ ਆ। ਜੇ ਤੁਸੀਂ ਅਮਰੀਕਨ ਟਰੱਕ ਸਕੂਲ ਕਿਸੇ ਜਾਂਦੇ ਆ ਤਾਂ ਉਹ 5000 6000 ਡਾਲਰ ਲੈਂਦੇ ਆ। ਜੇ ਤੁਸੀਂ ਆਪਣੇ ਕੋਲ ਚਲ ਜਾਂਦੇ ਹੋ, ਮੰਨ ਲਓ 1500 2000 ਲੈਂਦੇ ਆ। ਸੋ ਉਹ ਤਾਂ ਨੈਚੁਰਲੀ ਤੁਸੀਂ ਜਿੰਨੇ ਪੈਸੇ ਦੇਣੇ ਆ ਉਸ ਹਿਸਾਬ ਨਾਲ ਹੀ ਸਿਖਾਲਣਾ ਅਗਲਿਆਂ ਨੇ, ਠੀਕ ਹੈ। ਨਹੀਂ ਚਲੋ ਇਦਾਂ ਦਾ ਕਰਤਾ ਨਹੀਂ, ਉਹ ਵੀ ਗੱਲ ਹਰਜੋਤ ਭਾਈ ਆਪਾਂ ਪਹਿਲਾਂ ਤੋਂ ਗੱਲ ਕਰਦੇ ਆ ਰਹੇ ਹਾਂ ਵੀ ਜਦੋਂ ਨਿੱਕਾ ਜਿਹਾ ਬੱਚਾ ਹੁੰਦਾ, ਜੇ ਉਹਨੂੰ ਤੁਰਨਾ ਫਿਰਨਾ ਆਉਂਦਾ ਨਹੀਂ ਹੁੰਦਾ, ਆਪਾਂ ਉਹਦੇ ਲਈ ਕਿੰਨਾ ਸਕੂਲ ਲੱਭਦੇ ਆ, ਕਿੰਨਾ ਏਰੀਆ ਵਧੀਆ ਲੱਭਦੇ ਵੀ ਵਧੀਆ ਸਕੂਲ ਮਿਲ ਜਾਣ, ਵਧੀਆ ਏਰੀਆ ਮਿਲ ਜੇ। ਜਿੱਦਣ ਆਪਣਾ 20-22 ਸਾਲ ਦਾ ਮੁੰਡਾ ਜਿਹੜਾ ਉਹ ਟਰੱਕ ਸਕੂਲ ਜਾਂ ਕੁੜੀ ਟਰੱਕ ਸਕੂਲ ਜਾਣ ਲੱਗਦੇ ਆ, ਉਦੋਂ ਆਪਾਂ ਕਦੀ ਨਹੀਂ ਕਰਦੇ ਵੀ ਇਹਦਾ ਟਰੱਕ ਸਕੂਲ ਜਿਹੜਾ ਆ ਉਹ ਵਧੀਆ ਹੋਵੇ, ਉਹਦੇ ਵਿੱਚ ਵਧੀਆ ਢੰਗ ਨਾਲ ਸਿਖਾਇਆ ਜਾਵੇ, ਵਧੀਆ ਢੰਗ ਨਾਲ ਇਹਨੂੰ ਸਿੱਖਿਆ ਦਿੱਤੀ ਜਾਵੇ। ਉਦੋਂ ਦਾ ਕੋਈ ਨਹੀਂ ਪੁੱਛਦਾ, ਉਦੋਂ ਦਾ ਇਹ ਪੁੱਛਦੇ ਵੀ ਫਟਾਫਟ ਲਾਇਸੈਂਸ ਦੇ ਦੇ, ਵੀ ਫਟਾਫਟ ਚੜ੍ਹੇ ਟਰੱਕ ਤੇ, ਹਨਾ। ਤੇ ਉਸ ਤੋਂ ਕਾਹਲੀਆਂ ਸਾਡੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਕੋਈ ਉਹਨਾਂ ਦੀ ਹਾਇਰਿੰਗ ਪ੍ਰੋਸੈਸ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਫਟਾਫਟ ਆਇਆ ਨਹੀਂ, ਚਾਬੀ ਦੇ ਕੇ 2.5 ਲੱਖ ਦਾ ਟਰੱਕ, 2 ਲੱਖ ਦਾ ਟਰੱਕ ਦੇ ਕੇ ਫਟਾਫਟ ਤੋਰ ਦੇਣਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਫਿੰਗਰ ਪੁਆਇੰਟਿੰਗ ਛੱਡ ਕੇ ਨਾ ਆਪਾਂ ਆਪਣੇ ਆਪ ਨੂੰ ਸੋਚੀਏ ਵੀ ਆਪਾਂ ਕਿੱਥੇ ਆਪਾਂ ਗਲਤੀ ਕਰ ਰਹੇ ਹਾਂ। ਆਪਾਂ ਵੀ ਗਲਤੀ ਕਰ ਰਹੇ ਹਾਂ ਕਿਤੇ ਨਾ ਕਿਤੇ, ਹਰ ਇੱਕ ਬੰਦਾ ਜਿਹੜਾ ਉਹ ਗਲਤ ਪ੍ਰੋਸੈਸ ਦੇ ਵਿੱਚ ਜੁੜਿਆ ਆ। ਤੇ ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਪ੍ਰੋਬਲਮ ਇਹ ਸਿਰਫ ਟਰੱਕ ਡਰਾਈਵਰ ਦੀ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਸਾਰੇ ਪਾਸੇ ਹੀ ਹੈ। ਜੀ ਬਿਲਕੁਲ, ਧੰਨਵਾਦ ਇਹਨਾਂ ਦਾ। ਅਗਲੇ ਆਪਣੇ ਕਾਲਰ ਨੇ ਗੁਰਮੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੀਰੇ ਮੈਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਗਾ ਵੀ ਜਿੰਨੇ ਵੀ ਰੇਡੀਓ ਸੁਣਦੇ ਟਰੱਕ ਡਰਾਈਵਰ, ਵੀ ਜੇ ਤੁਸੀਂ ਕਿਤੇ ਆਪਣੇ ਖਾਸ ਕਰਕੇ ਪੰਜਾਬੀ
ਜਦੋਂ ਆਪਾਂ ਫਿਊਲ ਭਰਦੇ ਆ ਲੈਨ ਦੇ ਵਿੱਚ ਲਾ ਕੇ ਅੰਦਰ ਸ਼ਾਵਰ ਲੈਣ ਚੱਲ ਜਾਂਦੇ ਆ, ਹੈ ਨਾ। ਵੀ ਇਹਨਾਂ ਨੂੰ ਰਿਕੁਐਸਟ ਆ ਵੀ ਤੁਸੀਂ ਪਾਰਕ ਕਿਤੇ ਲਾ ਕੇ ਫਿਰ ਸ਼ਾਵਰ ਲਓ। ਮੇਰੇ ਨਾਲ ਇਹ 3-4 ਵਾਰੀ ਹੈਪਨ ਹੋ ਚੁੱਕਿਆ ਹੈਗਾ ਕਿ ਫਿਊਲ ਭਰਦੇ ਆ, ਅਸੀਂ ਅੰਦਰ ਜਾ ਕੇ ਗੱਲ ਕਰਦੇ ਵੀ ਟਰੱਕ ਮੂਵ ਕਿਉਂ ਨਹੀਂ ਹੁੰਦਾ, ਇਹ ਜਾ ਕੇ ਸ਼ਾਵਰ ਦੇ ਵਿੱਚ ਹੁੰਦੇ ਆ ਜੀ। ਬਸ ਇੰਨੇ ਕਹਿਣਾ ਚਾਹੂੰ। ਧੰਨਵਾਦ ਜੀ। ਧੰਨਵਾਦ ਜੀ। ਧੰਨਵਾਦ ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਗੁਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਜੀ ਭਾਜੀ ਉਹਨਾਂ ਨੇ ਗੱਲ ਕੀਤੀ ਹੈ, ਬਹੁਤ ਵੱਡੀ ਦਿੱਕਤ ਆ ਭਾਜੀ। ਜਦੋਂ ਨਾ ਟਰੱਕ ਆਪਣੇ ਤੇਲ ਪਵਾ ਕੇ ਅੰਦਰ ਸ਼ਾਵਰ ਲੈਣ ਚੱਲ ਜਾਂਦੇ, ਪਤਾ ਨਹੀਂ ਅੰਦਰ ਕੀ ਕਰਦੇ ਰਹਿੰਦੇ ਨਾ, ਘੰਟਾ ਡੇਢ ਘੰਟਾ ਮਤਲਬ ਖੜਨੇ ਪੈਂਦਾ ਆ। ਉਹ ਬਹੁਤ ਜ਼ਿਆਦਾ ਦਿੱਕਤ ਆਉਂਦੀ। ਆਪਾਂ ਨੂੰ ਪੂਰਾ ਟਾਈਮ ਹੁੰਦਾ ਡਿਲੀਵਰੀ ਦਾ, ਤੇ ਜਦੋਂ ਆਪਾਂ ਮਾੜਾ ਜਿਹਾ ਕਹੀਏ ਵੀ ਭਾਜੀ ਚੰਗੀ ਗੱਲ ਨਹੀਂ ਕਿ ਤੁਹਾਡੇ ਲਈ ਵੀ ਇੰਨੀ ਪਾਰਕਿੰਗ ਕਿਤੇ ਹੋਰ ਕਰੋ, ਭਾਜੀ ਗੱਲ ਪੈਂਦੇ ਉੱਤੋਂ ਮੋਹਰੇ ਯਾਰ। ਇਹਨਾਂ ਨੂੰ ਮਤਲਬ ਤਮੀਜ਼ ਨਹੀਂ ਗੱਲ ਕਰਨ ਦੀ, ਜਿੱਦਾਂ ਨਾ ਮਾਈਨਰ ਇੱਕ ਹੁੰਦੇ ਆ ਜੀ, ਬੰਦੇ ਨੂੰ ਕੋਈ ਤਮੀਜ਼ ਹੋਣੀ ਚਾਹੀਦੀ, ਉਹ ਹੈ ਹੀ ਨਹੀਂ ਆਪਣੇ ਲੋਕਾਂ ਦੇ ਵਿੱਚ। ਬਹੁਤ ਜ਼ਿਆਦਾ ਤੰਗ ਹੋਣਾ ਪੈਂਦਾ ਇਹ ਚੀਜ਼ਾਂ ਤੋਂ। ਬਿਲਕੁਲ। ਇਹ ਹੁਣ ਦੇਖੋ ਕਾਮਨ ਸੈਂਸ ਦੀਆਂ ਗੱਲਾਂ, ਇਹ ਹੁਣ ਕੋਈ ਨਾ ਘੋੜ ਕੇ ਨਹੀਂ ਇਹ ਚੀਜ਼ ਨੂੰ ਕੋਈ ਚੀਜ਼ਾਂ ਇਹ ਦਿਮਾਗ ਦੇ ਵਿੱਚ ਪਾ ਸਕਦਾ। ਇਹ ਆਮ ਜਿਹੜੀ ਇਹ ਗੱਲ ਹੈਗੀ ਆ। ਸੋ ਦੇਖੋ ਜੀ ਰਾਜਕਿਰਨ, ਮੈਂ ਤਾਂ ਸਿੱਧੀ ਗੱਲ ਕਹੂੰਗਾ, ਮੈਂ ਹਮੇਸ਼ਾ ਇਸ ਚੀਜ਼ ਤੇ ਫੋਰਸ ਕਰ ਰਿਹਾ ਕਿ ਕੋਈ ਵੀ ਗੱਲ ਇਦਾਂ ਨਹੀਂ ਹੁੰਦੀ ਹੈ 10-15 ਮਿੰਟ ਤੋਂ ਵੱਧ ਟਰੱਕ ਖੜਾ ਹੁੰਦਾ, ਅੰਦਰ ਕਾਊਂਟਰ ਤੇ ਜਾ ਕੇ ਰਿਪੋਰਟ ਕਰੋ, ਉਹਨਾਂ ਨੂੰ ਕਹੋ ਵੀ ਟਰੱਕ ਮੂਵ ਕਰਾਓ। ਦੈਟਸ ਇਟ। ਤੁਹਾਨੂੰ ਜੇ ਕੋਈ ਨਹੀਂ ਨਾ ਸੁਣ ਕੇ ਰਾਜੀ ਹੈਗਾ ਜਾਂ ਨਹੀਂ ਕੋਈ ਇਦਾਂ ਮੰਨਦਾ, ਦੇਖੋ ਜਿੰਨਾ ਚਿਰ ਤੱਕ 5, 7, 10, 100, 50 ਇਦਾਂ ਨਾ ਹੋਏ ਉਨੀ ਦੇਰ ਤੱਕ ਸਿੱਧੇ ਨਹੀਂ ਹੋਣਾ। ਅਸੀਂ ਸਿੱਧੇ ਪਿਆਰ ਦੇ ਨਾਲ ਇੱਥੇ ਸਿੱਧੇ ਹੋਣ ਵਾਲਾ ਜਿਹੜੇ ਹੈ ਨਾ ਉਹ ਸਾਧ ਸੰਗਤ ਆਈ ਨਹੀਂ ਹੈਗੀ। ਸੋ ਇਸ ਕਰਕੇ ਰਿਪੋਰਟ ਜੇ ਤੁਹਾਨੂੰ ਲੱਗਦਾ ਕਿ ਕੋਈ ਵੀ ਤੁਹਾਡਾ ਇਸ਼ੂ ਹੈਗਾ, ਜੇ ਤੁਸੀਂ ਰਿਪੋਰਟਿੰਗ ਨਹੀਂ ਕਰਦੇ ਤੇ ਤੁਹਾਡੀ ਜਿਹੜੀ ਆ ਕੋਈ ਵੀ ਇਸ਼ੂ ਦਾ ਹੱਲ ਨਹੀਂ ਹੁੰਦਾ। ਅਸੀਂ ਰੇਡੀਓ ਤੇ ਰੌਲਾ ਪਾ ਕੇ ਚਲੇ ਜਾਣਾ, ਤੁਸੀਂ ਕਾਲ ਕਰਕੇ ਦੱਸ ਦੇਣਾ, ਆਪਾਂ WhatsApp ਗਰੁੱਪਾਂ ਦੇ ਵਿੱਚ ਰੌਲਾ ਪਾ ਲੈਣਾ। ਦੈਟਸ ਅਬਾਊਟ ਇਟ, ਦੈਟਸ ਇਟ। ਅਦਰ ਦੈਨ ਦੈਟ ਜੇ ਰਿਪੋਰਟ ਨਹੀਂ ਹੁੰਦੀ ਤਾਂ ਕੋਈ ਅਸਰ ਨਹੀਂ ਹੋਣਾ ਕਿਸੇ ਤੇ। ਜੀ ਬਿਲਕੁਲ। ਇੱਕ ਜਿਹੜੀ ਚੀਜ਼ ਨਾਲ ਇੱਕ ਬਾਈ ਜੀ ਜਿਹੜੇ ਉਹ ਕਰਦੇ ਆ ਬਾਥਰੂਮ ਨੂੰ ਜਿਹੜਾ ਉਹ ਲੈ ਕੇ, ਉਹ ਆਪਾਂ ਪਹਿਲਾਂ ਵੀ ਜਿਹੜਾ ਉਹ ਦੱਸ ਰਹੇ ਆ ਵੀ ਸ਼ਿਪਰ ਦੇ ਤੇ ਉੱਥੇ ਇਹ ਮਸਲਾ ਹੈਗਾ ਆ, ਉਹਦਾ ਇੱਕ ਬਿੱਲ ਚੱਲ ਰਿਹਾ ਆ। ਸੋ ਸਪੋਰਟ ਕਰੋ ਉਸ ਬਿੱਲ ਨੂੰ ਜੇ ਤੁਸੀਂ ਚਾਹੁੰਦੇ ਆ ਵੀ ਉੱਥੇ ਤੁਹਾਨੂੰ ਬਾਥਰੂਮ ਐਕਸੈਸ ਹੋਵੇ। ਬਾਕੀ ਥਾਵਾਂ ਦੇ ਉੱਤੇ ਤਾਂ ਹੈਗਾ ਆ। ਆਪਾਂ ਤੇ ਆਪ ਕਹਿੰਦੇ ਆ ਵੀ ਇਹ ਐਕਸੈਸ ਜਿਹੜਾ ਹੋਣਾ ਚਾਹੀਦਾ ਆ। ਇਹ ਬਾਥਰੂਮ ਨਾ ਖੋਲਣ ਵਾਲੀ ਗੱਲ ਠੀਕ ਨਹੀਂ ਆ। ਦੋਨੋਂ ਹੀ ਤਰਫੋਂ ਜਿਹੜਾ ਆ ਕੰਮ ਐਟੀਕੇਟ ਦੇ ਨਾਲ ਇੱਕ ਦੂਜੇ ਨੂੰ ਇੱਜ਼ਤ ਵਾਲਾ ਜਿਹੜਾ ਉਹ ਕਰਨ ਵਾਲੀ ਗੱਲ ਆ। ਗੱਲ ਪੈ ਕੇ ਨਹੀਂ ਗੱਲ ਬਣਨੀ। ਹੁਣ ਜੇ ਕਾਨੂੰਨ ਜੇ ਆ ਰਿਹਾ ਆ, ਜੇ ਉਸ ਦੀ ਚਰਚਾ ਚੱਲ ਰਹੀ ਆ, ਤੇ ਸਾਰੇ ਟਰੱਕਰਸ ਨੂੰ ਉਸ ਦੇ ਪਾਸੇ ਸੁਹਿਰਦ ਹੋ ਕੇ ਉਸ ਨੂੰ ਪਾਸ ਕਰਾਉਣ ਵਾਲੇ ਪਾਸੇ ਨੂੰ ਜਿਹੜਾ ਉਹ ਹਮਲਾ ਮਾਰਨਾ ਚਾਹੀਦਾ ਆ। ਨਹੀਂ ਤਾਂ ਫਿਰ ਜਿੱਦਾਂ ਰਮਨ ਜੀ ਨੇ ਕਿਹਾ ਵੀ ਰੌਲਾ ਰੱਪਾ ਪਾ ਕੇ ਆਪਾਂ ਹਟ ਜਾਂਦੇ ਆ। ਸੇਮ ਉਸੇ ਤਰੀਕੇ ਦੇ ਨਾਲ ਹੀ ਜਿੱਦਾਂ ਆਪਾਂ ਬ੍ਰੋਕਰ ਟਰਾਂਸਪੇਰੈਂਸੀ ਦਾ ਰੌਲਾ ਜਿਹੜਾ ਉਹ ਰਿਹਾ ਸੀ। ਇਨਫੈਕਟ ਇਹਦਾ ਵੀ ਇੱਕ ਵਾਰੀ ਜਿਹੜਾ ਰੂਲ ਆ ਉਹ ਆਇਆ ਸੀ, ਉਦੋਂ ਕਿੰਨੇ ਕੁ ਕਮੈਂਟ ਆਪਾਂ ਕਰਦੇ ਆ, ਉਦੋਂ ਫਿਰ ਪਿੱਛੇ ਰਹਿ ਜਾਈਦਾ ਆ। ਆਪਣੇ ਨਾਲ ਰਮਨ ਜੀ ਹਰਜੋਤ ਜੀ ਜੁੜੇ ਨੇ, ਨਿਰਮਲ ਸਿੰਘ ਮਾਨ ਜੀ ਊੜਾ ਡੈਟ ਰਿਲੀਫ ਵਾਲੇ, ਉਹ ਆਪਣੇ ਨਾਲ ਕੁਝ ਮਿੰਟ ਜਿਹੜੀ ਚਰਚਾ ਹੈ ਗੱਲਬਾਤ ਜਿਹੜੀ ਉਹ ਕਰਨਗੇ। ਉਹਨਾਂ ਦੇ ਆਪਾਂ ਸੁਣਦੇ ਆ ਜੀ ਵਿਚਾਰ। ਹਾਂਜੀ ਨਿਰਮਲ ਸਿੰਘ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਸਾਰਿਆਂ ਨੂੰ ਮੇਰੀ ਬਹੁਤ ਪਿਆਰ। ਸਤਿ ਸ਼੍ਰੀ ਅਕਾਲ ਜੀ। ਅੱਛਾ ਨਿਰਮਲ ਭਾਜੀ, ਥੋੜਾ ਜਿਹਾ ਇਕੋਨਮੀ ਨੂੰ ਲੈ ਕੇ ਕਾਫੀ ਤਰੀਕੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਜਿਹੜੇ ਉਹ ਚੱਲ ਰਹੇ ਹੋਣਗੇ। ਤੁਸੀਂ ਐਜ਼ ਇਸ ਕੰਪਨੀ ਦੇ ਨਾਲ ਜਿੱਦਾਂ ਤੁਸੀਂ ਜੁੜੇ ਹੋਏ ਆ, ਤੁਸੀਂ ਕਿੱਦਾਂ ਦੇਖ ਰਹੇ ਆ, ਕੀ ਸਿਚੁਏਸ਼ਨ ਅੱਗੇ ਜਿਹੜੀ ਉਹ ਬਣ ਰਹੀ ਹੈ? ਜੀ ਹੁਣ ਤੇ ਵੈਸੇ ਕੋਈ ਗੱਲ ਰਾਜ ਹੁਣ ਇਹਦੇ 'ਚ ਕੋਈ ਦੋ ਰਾਹ ਰਹਿ ਨਹੀਂ ਗਈ ਕਿ ਇਕੋਨਮੀ ਦੀ ਜਿਹੜੀ ਸਿਚੁਏਸ਼ਨ ਇਸ ਟਾਈਮ ਹੈਗੀ ਹੈ, ਜਾਂ ਕੱਲ ਚੇਅਰਮੈਨ ਪੌਲ ਦੀ ਮੀਟਿੰਗ ਦੇ ਬਾਅਦ ਵੀ, ਉਹਨਾਂ ਦੀ ਜਿਹੜੀ ਹੈ ਪ੍ਰੈਸ ਕਾਨਫਰੰਸ ਦੇ ਬਾਅਦ ਵੀ ਜੋ ਸਿਚੁਏਸ਼ਨ ਆਉਣ ਵਾਲੇ ਟਾਈਮ ਦੇ ਵਿੱਚ ਨਜ਼ਰ ਆ ਰਹੀ ਹੈ। ਸੋ ਥਿੰਗਸ ਆਰ ਅਨਫੋਰਚੂਨੇਟਲੀ ਓਨਲੀ ਗੈਟਿੰਗ ਵਰਸ। ਤੇ ਕਿਉਂਕਿ ਟੈਰਿਫ ਲੱਗਣ ਜਾਂ ਨਾ ਲੱਗਣ ਉਹ ਬਾਅਦ ਦੀ ਗੱਲ ਹੈ, ਪਰ ਜਿਹੜੀ ਇੱਕ ਵੋਲਟੈਲਿਟੀ ਹੈਗੀ ਮਾਰਕੀਟ ਦੇ ਵਿੱਚ, ਜਿਹੜੀ ਅਨਸਰਟਨਟੀ ਹੈਗੀ ਹੈ ਪ੍ਰੈਜ਼ੀਡੈਂਟ ਟਰੰਪ ਦੇ ਬਿਆਨ ਕਰਕੇ ਐਵਰੀ ਸਿੰਗਲ ਡੇ, ਉਹਦੇ ਨਾਲ ਮਾਰਕੀਟ ਤੇ ਖਰਾਬ ਹੋਈ ਹੈ। ਹੋਰ ਜਿੱਦਾਂ ਤੁਸੀਂ ਵੀ ਗੱਲ ਕਰਦੇ ਰਹਿੰਦੇ ਕਿ ਟਰੱਕਿੰਗ ਦੇ ਵਿੱਚ ਰੈਗੂਲੇਸ਼ਨਸ ਹੋਰ ਟਾਈਟ ਹੋ ਰਹੀਆਂ ਨੇ, ਉਹਦੇ ਨਾਲ ਵੀ ਇਸ਼ੂਜ਼ ਵੱਧ ਰਹੇ ਨੇ। ਔਰ ਜਿਹੜੀ ਸਾਨੂੰ ਮੈਕਸਿਮਮ ਕਾਲਾਂ ਅੱਜ ਵੀ ਆ ਰਹੀਆਂ ਨੇ ਉਹ ਟਰੱਕਿੰਗ ਇੰਡਸਟਰੀ ਤੋਂ ਹੀ ਆ ਰਹੀਆਂ ਨੇ, ਕਿਉਂਕਿ ਜਿਹੜੀਆਂ ਕਮਾਈਆਂ ਪਹਿਲਾਂ ਹੈਗੀਆਂ ਹਨ ਉਹ ਨਹੀਂ ਹੈਗੀਆਂ, ਪਰ ਖਰਚੇ ਸ਼ਾਇਦ ਉਨੇ ਹੀ ਉਹ ਤੋਂ ਜ਼ਿਆਦਾ ਹੈਗੇ ਨੇ। ਔਰ ਡਾਲਰ ਬਿਕੋਜ਼ ਇਨਫਲੇਸ਼ਨ ਵਧਣ ਕਰਕੇ ਜਿਹੜੀ ਡਾਲਰ ਦੀ ਜਿਹੜੀ ਵੈਲਿਊ ਹੈ ਉਹ ਘੱਟ ਗਈ ਹੈ। ਜਿਹੜੀ ਚੀਜ਼ $10 ਦੀ ਆਉਂਦੀ ਸੀ ਹੁਣ ਸ਼ਾਇਦ 15 ਦੀ ਆਉਂਦੀ ਹੈ। ਸੋ ਥਿੰਗਸ ਆਰ ਨਾਟ ਲੁਕਿੰਗ ਗੁੱਡ। ਕਦੋਂ ਠੀਕ ਲੱਗਣ ਹੋਣਗੀਆਂ ਕੀ ਇਹਦੇ ਬਾਰੇ ਕਹਿਣਾ ਇਸ ਟਾਈਮ ਬਿਲਕੁਲ ਹੀ ਨਾ ਮੁਨਾਸਿਬ ਹੋਏਗਾ। ਪ੍ਰੈਡਿਕਸ਼ਨ ਕਰਨੀ ਇਸ ਟਾਈਮ ਕਿਸੇ ਵਾਸਤੇ ਪੋਸੀਬਲ ਨਹੀਂ ਹੈਗੀ।
ਸੋ ਜੀ। ਥਿੰਗਸ ਆਰ ਓਨਲੀ ਗੈਟਿੰਗ ਵਰਸ ਜੀ। ਅੱਛਾ, ਤੇ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਚਲੋ ਸੌਰੀ ਟੂ ਸੇ ਆ, ਪਰ ਜਿੱਦਾਂ ਕਿਹਾ ਵੀ ਜਦੋਂ ਖਰਚੇ ਜ਼ਿਆਦੇ ਸੀ ਉਹ ਰੇਂਜ ਰੋਵਰਾਂ ਵੀ ਲਈਆਂ ਆਪਾਂ, ਮਹਿੰਗੀਆਂ ਗੱਡੀਆਂ ਵੀ ਲਈਆਂ, ਹੁਣ ਕਿਸ਼ਤਾਂ ਨੂੰ ਔਖੇ ਵੀ ਆਪਾਂ ਹੋਏ ਆ, ਵੀ ਡੈਟ ਹੁਣ ਚੜਿਆ ਆ, ਉਹ ਕੰਸੋਲੀਡੇਟ ਕਰਨਾ ਆ, ਬੈਂਕਰਪਸੀ ਕਰਨੀ ਆ, ਕੀ ਸਲਾਹ ਆ ਉਹਨਾਂ ਦੇ ਲਈ, ਕੀ ਕਰਨਾ ਉਹਨਾਂ ਨੂੰ ਜਿਹੜਾ ਉਹ ਚਾਹੀਦਾ ਆ, ਜੇ ਤੁਹਾਡੇ ਨਾਲ ਕੰਟੈਕਟ ਕਰਨਾ ਆ ਕਿਵੇਂ ਕਰ ਸਕਦੇ ਆ? ਜੀ ਬਿਲਕੁਲ ਰਾਜ, ਕਿਉਂਕਿ ਦੇਖੋ ਜਿਹੜੀਆਂ ਵੀ ਕਿਸੇ ਤਰ੍ਹਾਂ ਦਾ ਅਨਸਿਕਿਉਰਡ ਡੈਟ ਹੈਗਾ, ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕ੍ਰੈਡਿਟ ਕਾਰਡ ਹੈ, ਕੋਈ ਵੈਂਡਰ ਪੇਮੈਂਟਸ ਨੇ, ਜਾਂ ਬਿਜ਼ਨਸ ਲੋਨ ਹੈ, ਜਾਂ ਬਿਜ਼ਨਸ ਕ੍ਰੈਡਿਟ ਕਾਰਡਸ ਹੈਗੇ ਨੇ, ਜਾਂ ਜੇ ਟਰੱਕਿੰਗ ਇੰਡਸਟਰੀ ਦੇ ਵਿੱਚ ਤੁਹਾਡਾ ਕੋਈ ਇੱਕ ਉਹ ਰੀਪੋ ਹੋ ਗਿਆ ਜਾਂ ਟੋਟਲ ਹੋ ਗਿਆ, ਔਰ ਬੈਂਕ ਅਜੇ ਵੀ ਤੁਹਾਡੇ ਕੋਲ ਪੈਸੇ ਮੰਗਦਾ ਪਿਆ, ਕਲੈਕਸ਼ਨ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਉਹ ਜਿਹੜਾ ਸਾਰਾ ਡੈਟ ਹੈ ਉਹ ਸੈਟਲ ਹੋ ਸਕਦਾ, ਪੈਨੀਜ਼ ਓਵਰ ਡਾਲਰਸ up to 60%, and we don't charge a single penny ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ, ਔਰ ਬਾਕੀ ਰਹਿੰਦੇ 40% ਦੀਆਂ ਤੁਸੀਂ ਇੱਕ ਈਜ਼ੀ ਮੰਥਲੀ ਇੰਸਟਾਲਮੈਂਟਸ ਬਣਾ ਸਕਦੇ ਹੋ। ਬਾਕੀ ਇਹਨੂੰ ਤੁਸੀਂ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ ਪੇ ਆਫ ਕਰ ਸਕਦੇ ਹੋ। ਜਿਹੜਾ ਤੁਹਾਡਾ ਟੋਟਲ ਡੈਟ ਹੈਗਾ, ਇਹਦੇ ਵਿੱਚ ਕਈ ਵਾਰ ਸਾਡੇ ਆਪਣੇ ਭਾਈਚਾਰੇ 'ਚ ਇਹ ਹੁੰਦਾ ਕਿ ਨਹੀਂ ਜੀ, ਇਟਸ ਟੂ ਗੁੱਡ ਟੂ ਬੀ ਟਰੂ, ਇਹ ਪੋਸੀਬਿਲਿਟੀ ਨਹੀਂ, ਇਹ ਪੋਸੀਬਲ ਨਹੀਂ ਹੈਗਾ। ਸੋ ਪਿਛਲੇ ਆਲਮੋਸਟ 18 ਸਾਲ ਤੋਂ ਹੀ ਕੰਮ ਕਰਦੇ ਪਏ, ਐਂਡ ਵੀ ਆਰ ਨੰਬਰ 1 ਕੰਪਨੀ ਇਨ ਸਾਊਥ ਏਸ਼ੀਅਨ ਮਾਰਕੀਟ, ਤੇ ਸਟਿਲ ਟਾਪ 10 ਇਨ ਓਵਰਆਲ ਮਾਰਕੀਟ ਜਿੰਨੀਆਂ ਵੀ ਕੰਪਨੀਆਂ US ਵਿੱਚ ਵੀ ਹੈਗੀਆਂ ਨੇ। ਸੋ we have settled over $1 billion last 18 years, ਤੇ ਜਿਹੜਾ ਵੀ and throughout our career record ਇਹ ਹੈ ਕਿ ਅਸੀਂ ਇੱਕ ਵੀ upfront ਪੈਸਾ ਨਹੀਂ ਚਾਰਜ ਕਰਦੇ। ਸੋ ਜਿਹੜਾ ਵੀ ਸਾਡਾ ਵੀਰ ਭੈਣ ਭਰਾ ਕਾਲ ਕਰਦਾ, ਸੋ they can talk, ਜਿਹੜੀਆਂ ਮਲਟੀਪਲ ਆਪਸ਼ਨਸ ਹੈਗੀਆਂ ਨੇ। ਹੁਣ ਜਿੱਦਾਂ ਅਸੀਂ ਗੱਲ ਕੀਤੀ ਬੈਂਕਰਪਸੀ ਦੀ, ਸੋ ਬੈਂਕਰਪਸੀ ਦੇ ਵਿੱਚ ਵੀ ਚੈਲੰਜਸ ਹੈਗੇ ਨੇ, ਚੈਪਟਰ 7, 13, 11 ਜਿਹੜੀ ਤੁਸੀਂ ਕਰਦੇ ਹੋ, ਜੇ ਜਾਂ ਤੁਹਾਨੂੰ ਆਪਣਾ ਡੈਟ ਰੀਸਟਰਕਚਰ ਕਰਨਾ ਪੈਂਦਾ, ਡੈਟ ਰੀਸਟਰਕਚਰ ਕਰਕੇ ਉਹਦੇ ਬਾਅਦ ਜਿਹੜਾ ਸੈਟਲਮੈਂਟ ਫੇਰ ਵੀ ਕਰਨੀ ਪੈਂਦੀ, ਜਿੰਨਾ ਤੁਸੀਂ ਪੇ ਕਰ ਸਕਦੇ ਹੋ ਪੇ ਕਰਦੇ ਹੋ, ਪਲੱਸ ਤੁਹਾਡੀ ਰੈਕਡ ਦੇ ਬੈਂਕਰਪਸੀ ਆ ਜਾਂਦੀ ਹੈ। ਜੇ ਚੈਪਟਰ 7 ਚ ਆਉਂਦੇ ਹੋ, ਆਫ ਕੋਰਸ ਤੁਹਾਡਾ ਡੈਟ ਰਾਈਟ ਆਫ ਹੋ ਜਾਂਦਾ, ਪਰ ਤੁਹਾਨੂੰ ਜੋ ਕੁਛ ਹੈਗਾ ਸਾਰਾ ਲਿਕੁਇਡੇਟ ਕਰਨਾ ਪੈਂਦਾ, ਔਰ ਉਹ ਬੈਂਕਰਪਸੀ ਤੁਹਾਡੇ ਅਗਲੇ 7 ਤੋਂ 10 ਸਾਲ ਤੱਕ ਰਹਿੰਦੀ ਹੈ। ਇੱਥੇ ਤੁਹਾਨੂੰ ਡੈਟ ਸੈਟਲਮੈਂਟ ਦੇ ਵਿੱਚ ਯੂ ਡੂ ਨਾਟ ਹੈਵ ਟੂ ਪੇ ਅ ਪੈਨੀ ਅੰਟਿਲ ਯੂ ਸੈਟਲ ਵਿਦ ਯੋਰ ਡੈਟ, ਤੇ ਪਲੱਸ ਤੁਹਾਡੇ ਰੈਕਡ ਦੇ ਵਿੱਚ ਨਹੀਂ ਰਹਿੰਦਾ। ਵਿਦਨ 6 to 9 months ਜਦੋਂ ਤੁਸੀਂ ਲਾਸਟ ਪੇਮੈਂਟ ਜਾਂਦੇ ਹੋ, ਤੁਹਾਡਾ ਰੈਕਡ ਜਿੱਥੇ ਦਾ ਸਕੋਰ ਹੈਗਾ ਉਹ ਜਾਂ ਤੋਂ ਬੈਟਰ ਹੋ ਜਾਏਗਾ। ਸੋ ਇਟਸ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਯੂ ਸ਼ੁੱਡ ਲੁੱਕ ਇਨਟੂ ਦਿਸ ਆਪਸ਼ਨ। ਇੱਕ ਕੰਸੋਲੀਡੇਸ਼ਨ ਦੀ ਆਪਸ਼ਨ ਵੀ ਹੈਗੀ ਰਾਜ, ਜਿਹਦੇ 'ਚ ਆਪਾਂ ਇਹ ਕਰ ਸਕਦੇ ਹਾਂ ਕਿ ਤੁਹਾਡਾ ਜਿਹੜੀ ਇੰਟਰਸਟ ਰੇਟ ਆ, ਜਿਹੜਾ 20-40%, 20% ਨਾਟ 40, ਆਲਮੋਸਟ ਐਵਰੇਜ 23 to 24% ਚੱਲਦਾ ਪਿਆ। ਹੁਣ 24% ਹੀ ਘਟਾ ਕੇ 12% ਕਰ ਸਕਦੇ ਹਾਂ, ਪਰ 12% ਨਾਲ ਵੀ ਜਿਹੜਾ ਤੁਹਾਡਾ ਕ੍ਰੈਡਿਟ ਕਾਰਡ ਦਾ ਬਿੱਲ ਅਗਲੇ 50 ਸਾਲ 'ਚ ਪੇ ਆਫ ਹੋਣਾ ਸੀ, 25 ਸਾਲਾਂ 'ਚ ਪੇ ਆਫ ਹੋ ਜਾਏਗਾ। ਜਿੱਥੇ ਤੁਸੀਂ 1 ਲੱਖ ਦਾ 5 ਲੱਖ ਦੇਣਾ ਸੀ, ਤੁਸੀਂ 1 ਲੱਖ ਦੇ ਸ਼ਾਇਦ 2 ਲੱਖ ਦੇ ਦਿਓ। ਸੋ ਦੀਜ਼ ਆਰ ਡਿਫਰੈਂਟ ਆਪਸ਼ਨਸ। ਤਾਂ ਜਦੋਂ ਵੀ ਸਾਡੇ ਸਰੋਤੇ ਕਾਲ ਕਰਦੇ ਨੇ, ਜਿਹੜਾ ਸਾਡਾ ਸਟਾਫ ਹੈਗਾ ਉਹ ਤੁਹਾਨੂੰ ਸਾਰੇ ਆਪਸ਼ਨ ਦੱਸਦਾ, ਉਹਦੇ 'ਚ ਜਿਹੜਾ ਵੀ ਬੈਸਟ ਆਪਸ਼ਨ ਤੁਹਾਡੇ ਵਾਸਤੇ ਹੈਗਾ ਉਹ ਤੁਸੀਂ ਪਿਕ ਕਰੋ, ਐਂਡ ਦੈਨ ਵੀ ਵਿਲ ਮੂਵ ਅਲੋਂਗ ਵਿਦ ਦੈਟ। ਸੋ ਫੋਨ ਨੰਬਰ ਵੀ ਸ਼ੇਅਰ ਕਰ ਲਿਓ ਨਿਰਮਲ ਮੋਹਨ ਭਾਜੀ। ਜੀ ਬਿਲਕੁਲ, ਨੰਬਰ ਹੈ ਜੀ ਸਾਡਾ 888-888-9914, 888-888-9914, ਜਾਂ ਸਾਡੀ ਵੈਬਸਾਈਟ ਹੈ oora.org, OORAA.org। ਜੀ ਧੰਨਵਾਦ ਨਿਰਮਲ ਜੀ, ਮਿਹਰਬਾਨੀ ਜੀ, ਸ਼ੁਕਰੀਆ। ਗੱਲਬਾਤ ਤੇ ਜਾਂਦੇ ਰਾਜਕਰਮਵੀਰ ਸਿੰਘ ਜੀ, SB 509 ਬਿੱਲ ਦੀ ਜ਼ਰੂਰ ਜਾਣਕਾਰੀ ਦੇ ਜੀ। ਬਿਲਕੁਲ, ਆਉਂਦੇ ਸੋਮਵਾਰ ਨੂੰ SB 509 ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆ, 21 ਤਰੀਕ ਨੂੰ ਇਹ ਕੈਪੀਟਲ ਬਿਲਡਿੰਗ ਦੇ ਬਿਲਕੁਲ ਨਾਲ ਉਹ ਸਟਰੀਟ ਦੇ ਉੱਤੇ ਜਿੱਥੇ ਹੀਅਰਿੰਗਸ ਹੁੰਦੀਆਂ, ਕਮੇਟੀ ਦੀਆਂ ਹੀਅਰਿੰਗਸ ਹੁੰਦੀਆਂ, ਉੱਥੇ ਉਹ ਹੋਣ ਜਾ ਰਿਹਾ ਸਵੇਰੇ 10:30 ਵਜੇ। ਸੋ ਜਿਹੜੇ ਵੀ SB 509 ਬਿੱਲ ਦੀ ਹਮਾਇਤ ਦੇ ਵਿੱਚ ਨੇ, ਪਾਸ ਕਰਾਉਣਾ ਚਾਹੁੰਦੇ ਆ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੱਥੇ ਨਾ ਹੋਵੇ, ਉਹ ਸਾਰੇ ਜਾਣੇ ਉੱਥੇ ਹੁਮ-ਹੁਮਾ ਕੇ ਪਹੁੰਚੋ ਤੇ ਇਸ ਬਿੱਲ ਦਾ ਸਮਰਥਨ ਜਿਹੜਾ ਉਹ ਕਰੋ। ਪਹਿਲੇ ਦੇ ਕਮੇਟੀ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਸੀਗਾ, ਉਦੋਂ ਆਪਾਂ ਜਦੋਂ ਦੱਸਿਆ ਸੀ 100 ਤੋਂ ਵੱਧ ਲੋਕਾਂ ਨੇ ਹਮਾਇਤ 'ਚ ਪਾਈ। ਦੂਜੀ ਵਾਰੀ ਚੁੱਪ ਚਪੀਤੇ ਜਦੋਂ ਹੋਇਆ, ਪਤਾ ਨਹੀਂ ਲੱਗਾ, ਕਿਸੇ ਨੂੰ ਵੀ ਨਹੀਂ ਪਤਾ ਲੱਗਾ, ਤਾਂ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਉਸ ਤੇ ਉਲਟ ਜਿਹੜੇ ਉਹ ਬਿਆਨ ਦੇ ਕੇ ਆਏ। ਪਰ ਖੁਸ਼ਕਿਸਮਤੀ ਦੇ ਨਾਲ ਉਹ ਫਿਰ ਵੀ ਜਿਹੜਾ ਬਿੱਲ ਆ ਸਰਬਸੰਮਤੀ ਦੇ ਨਾਲ ਕਮੇਟੀ 'ਚੋਂ ਅੱਗੇ ਚਲਾ ਗਿਆ। ਤੇ ਇਸ ਵਾਰ ਮੇਕ ਸ਼ੋਰ ਕਰਨਾ ਆ ਵੀ ਆਪਾਂ ਜਿਹੜੀ ਇਸ ਦੀ ਹਮਾਇਤ ਕਰੀਏ, ਤਾਂ ਜੋ ਜਿਹੜੇ ਆਪਣੀ ਸਪੋਰਟ ਕਰ ਰਹੇ ਆ ਉੱਥੋਂ ਦੇ ਅਸੈਂਬਲੀ ਮੈਂਬਰ ਜਾਂ ਸਟੇਟ ਸੈਨੇਟਰਸ, ਉਹਨਾਂ ਨੂੰ ਵੀ ਲੱਗੇ ਵੀ ਹਾਂ ਇਸ ਬਿੱਲ ਦੀ ਹਮਾਇਤ ਦੇ ਵਿੱਚ ਲੋਕ ਹੈਗੇ ਆ, ਕਿਤੇ ਹਵਾ ਦੇ ਵਿੱਚ ਤਾਂ ਨਹੀਂ ਅਸੀਂ ਇਸ ਨੂੰ ਜਿਹੜਾ ਪਾਸ ਕਰਾਉਣ ਦੀ ਗੱਲ ਕਰ ਰਹੇ। ਸੋ ਵੱਧ ਤੋਂ ਵੱਧ ਲੋਕ ਜਿਹੜੇ SB 509 ਬਿੱਲ ਨੂੰ ਉਸ ਕਮੇਟੀ ਦੀ ਹੀਅਰਿੰਗ, ਅਪਰੋਪਰੀਏਸ਼ਨ ਕਮੇਟੀ ਦੀ ਹੀਅਰਿੰਗ 'ਚ ਪਾਸ ਕਰਾਉਣ ਦੇ ਲਈ ਪਹੁੰਚੋ। ਇਹ ਉਹੀ ਕਮੇਟੀ ਆ ਜਿੱਥੇ ਪਿਛਲੀ ਵਾਰੀ ਇਹੀ ਬਿੱਲ ਦਮ ਤੋੜ ਗਿਆ ਸੀ। ਇੱਥੇ ਜਿਹੜਾ ਇਸ ਦਾ ਸੰਘੀ ਜਿਹੜੀ ਉਹ ਘੁੱਟ ਦਿੱਤੀ ਗਈ ਸੀ। ਸੋ ਇਹ ਆਪਣਾ ਹੁਣ
ਫਰਜ਼ ਡਬਲ ਬਣਦਾ ਆ ਵੀ ਮੇਕ ਸ਼ੋਰ ਕਰੀਏ ਵੀ ਆਪਾਂ ਕਮੇਟੀ ਚੋਂ ਪਾਸ ਕਰਾਉਣ ਦੇ ਲਈ ਹਮਾਇਤ ਸ਼ੋਅ ਕਰਨ ਦੇ ਲਈ ਹਮਾ ਕੇ ਉੱਥੇ ਪਹੁੰਚੀਏ ਤੇ ਹਮਾਇਤ ਜਿਹੜੀ ਉਸ ਨੂੰ ਆਪਾਂ ਸ਼ੋਅ ਜਿਹੜਾ ਉਹ ਕਰੀਏ ਜੀ। ਤੇ ਹੁਣ ਇਜਾਜ਼ਤ ਲੈਣੇ, ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਦੇ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਗਲੀ ਵਾਰ। ਰਮਨ ਜੀ, ਹਰਜੋਤ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।